क्लासिक टाइम। यूसुफ पंजाबी दा सोचां भरिया, ख्यालां भरिया, गुमान भरिया, विचार भरिया सलाम कबूल करो। आस सच्चे साईं कोलों जिथे होवोगे खैरी सलामती ओदी अमान विच हसदे वसदे होवोगे। जिहड़े सज्जन मित्र प्यारे राह विच रस्ते विच अपनी मंजिल वल जा रहे ने, परवरदिगार अपनी अमान विच उन्हां नूं उन्हां दी मंजिल तिकर अपड़ाए। जिहड़े सज्जन मित्र प्यारे अपने प्यारिਆਂ ਨੂੰ उड़ीक रहे ने, उन्हां दी राह पे वेखदे ने, उन्हां नूं उन्हां दे प्यारे मिलाए। कुल दा भला ते कुल दी खैर। अक्सर सानू ना कुछ खुशियां दी उड़ीक हुंदी है और ਜਿਹੜੇ ਗਿਣੇ ਮਿੱਥੇ ਦਿਨ ਹੋਣ ਉਹ ਕਹਿੰਦੇ ਨੇ ਕਿ ਉਹ ਬਹੁਤ ਛੇਤੀ ਆ ਜਾਂਦੇ ਨੇ, ਭਾਵੇਂ ਜਿੰਨਾ ਮਰਜ਼ੀ ਪੈਂਡਾ ਹੋਵੇ, ਜਿੰਨਾ ਮਰਜ਼ੀ ਅਰਸਾ ਹੋਵੇ, ਲੇਕਿਨ ਤੈਅ ਕਰ ਲਿਆ ਜਾਵੇ। ਇਸੇ ਤਰ੍ਹਾਂ ਮੌਤ ਦਾ ਇੱਕ ਦਿਨ ਤੈਅ ਹੋਵੇ, ਜਿਸ ਦਿਨ ਆਣੀ ਹੈ ਉਸ ਦਿਨ ਕਹਿਣਾ ਅੱਛਾ ਮੁੱਕ ਗਿਆ ਕੰਮ। ਤੁਸੀਂ ਅੰਦਾਜ਼ਾ ਕਰੋ ਕਿ ਕੱਲ ਈਦ ਗਈ ਹੈ, ਨਵੀਂ ਈਦ ਦੀ ਤਿਆਰੀ, ਉਡੀਕ, ਔਰ ਉਹ ਵੀ ਆ ਜਾਣੀ ਹੈ। ਕਿਸੇ ਸੱਜਣ ਪਿਆਰੇ ਦਾ, ਕਿਸੇ ਮਿੱਤਰ ਦਾ, ਕਿਸੇ ਅੰਗ ਸਾਕ ਦਾ ਕੋਈ ਦਿਨ ਦਿਹਾੜ ਮਿਥਿਆ ਜਾਂਦਾ ਹੈ, ਤਿਆਰੀ ਹੋ ਜਾਂਦੀ, ਆ ਕੇ ਗੁਜ਼ਰ ਜਾਂਦਾ ਹੈ। मेरा ख्याल है कि जिंदगी गुजर जान का ना है, चीज़ों को पिछे छड्डदी जा रही है ना, मुसलसल चल रही है। रुक जाना मौत है, चलते रहना जिंदगी है। उहदे विच बहुत सारे दुख आंदे ने, सुख आंदे ने, बहुत सारियां औकड़ां आंदियां ने, परेशानियां आंदियां ने, चीज़ां गुआच जांदियां ने, लभ जांदियां ने, कदी कदी नहीं लभदियां। कुछ चीज़ां जिहड़ियां ने गुआचियां उहदे बारे असीं बहुत ज़्यादा परेशान हुंदे आ, क्योंकि सानूं उहदा कोई खोज पूरा नहीं लभ रिहा हुंदा। लेकिन एक अजिही शै जिहड़ी तुहानूं पता हुंदा है कि उफला बंदे ने लई है, और कदी कदी असीं जान के दिन्ने हैं। मिसाल के तौर पर असीं कहने जी इन्हें मेरा दिल चोरी कर लिया, तो फिर चोरी कादा होया? चोर फड़िया जावे तो उहदे कोलों समान जिहड़ा है, जिहड़ी तुहाडी शै चोरी हुई है वापस लई दी है। लेकिन इस खेड विच चोर फड़िया जावे तो उहदा चाह हुंदा है, और एक यह भी हुंदा है कि ये जो इन्हें लिया है वापस ना कर दे, जो इन्हें चुराया उन्हें तोड़ ना दे। कैसी खेड है ये? चोरी दी, गुआचण दी, लभ जाण दी, फड़े जाण दी, फड़ाण दी। मेरा ख्याल है कि ਇਹਦਾ तलक सीधा समा जिहड़ा है वो अख दे नाल है। जिहड़ी दिल दी खेड है ना, ਇਹਦਾ ਸਿਆਪਾ ਪਾਇਆ अख ने। क्लासिक टाइम यूसुफ पंजाबी तुहाडे नाल अज कुछ गुआचियां शैयां बारे असीं जिहड़ा ना वो गल करने आ। कुछ गुआच जांदियां ने, कुछ गुआ देईदियां ने।
ਔਰ ਕੁਝ ਬੜੇ ਚਾਅ ਦੇ ਨਾਲ ਅਸੀਂ ਕਹਿੰਦੇ ਕਿ ਇਹ ਫਲਾਣਾ ਮੇਰੇ ਦਿਲ ਦਾ ਚੋਰ ਹੈ, ਤੇ ਚਾਅ ਦੇ ਨਾਲ ਉਹਨੂੰ ਹੱਥੀ ਸ਼ਾਇ ਫੜਾ ਦੇਈਦੀ ਉਸ ਚੋਰ ਨੂੰ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਤੇ ਇਹ ਰੰਗ ਸੁਣਨੇ ਆ ਜੀ। ਕਲਾਸਿਕ ਟਾਈਮ ਤੁਹਾਡਾ ਆਪਣਾ ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਸਾਡੇ ਮਿੱਤਰ ਨੇ ਨਿੱਕੇ ਹੁੰਦਿਆਂ ਦਾ ਇੱਕ ਮੇਰਾ ਬੇਲੀ ਸੈਫੁਲ ਮਲੂਕ ਸੈਫੀ ਸਾਹਿਬ, ਬੜੇ ਅੱਛੇ ਸ਼ਾਇਰ ਨੇ। ਉਹਨਾਂ ਦਾ ਹੁੰਗਾਰਾ ਆਇਆ, ਬੜਾ ਚੰਗਾ ਲੱਗਾ। ਉਹ ਕਹਿੰਦੇ ਨੇ ਕਿ ਬੰਦਾ ਆਪ ਹਾਰਦਾ ਹੈ, ਜਿੰਨਾ ਚਿਰ ਆਪ ਨਾ ਹਾਰੇ ਕੋਈ ਸ਼ੈ ਨਹੀਂ ਹਾਰਦੀ। ਜਿਹਦੇ 'ਚ ਦਿਲ ਵੀ ਹਾਰ ਜਾਂਦਾ ਹੈ, ਕੁਛ ਚੀਜ਼ਾਂ ਵੀ, ਮਾਦੀ ਚੀਜ਼ਾਂ ਜਿਹੜੀਆਂ ਨੇ ਉਹ ਵੀ ਹਾਰ ਜਾਂਦਾ ਹੈ। ਤੇ ਇਹ ਸਾਰੀਆਂ ਜਿਹੜੀਆਂ ਨੇ ਤੁਹਾਡੇ 'ਤੇ ਮੁਨਹਸਰ ਹੁੰਦੀਆਂ ਨੇ ਕਿ ਤੁਸੀਂ ਕਿੰਨਾ ਚਿਰ। ਲੇਕਿਨ ਹਾਂ, ਦਿਲ ਦਾ ਹਾਰਨਾ ਜ਼ਾਹਿਰ ਹੈ, ਮੈਂ ਪਹਿਲੇ ਵੀ ਅਰਜ਼ ਕੀਤੀ ਕਿ ਇਹ ਵਾਹਿਦ ਚੀਜ਼ ਹੈ ਜਿਹਨੂੰ ਅਸੀਂ ਦਿਲ ਕਹਿੰਦੇ ਹਾਂ। ਇਹਦੇ ਚੋਰ ਦਾ ਵੀ ਸਾਨੂੰ ਪਤਾ ਹੁੰਦਾ ਹੈ, ਔਰ ਹੱਥੀਂ ਅਸੀਂ ਸ਼ੈ ਫੜਾਈ ਹੁੰਦੀ ਹੈ। ਫਿਰ ਬਾਅਦ 'ਚ ਰੌਲਾ ਵੀ ਪਾਉਂਦੇ ਹਾਂ। ਰੌਲਾ ਕਿਉਂ ਪਾਉਂਦੇ ਹਾਂ ਇਹਦਾ ਨਹੀਂ ਪਤਾ ਲੱਗਾ। ਅੱਛਾ, ਅੱਜ ਦਾ ਜਿਹੜਾ ਜਦੀਦ ਦੌਰ ਹੈ ਨਾ, ਇਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਆ ਚੁੱਕੀਆਂ ਨੇ, ਬਹੁਤ ਸਾਰੇ, ਲੇਕਿਨ ਉਹਨਾਂ ਸਹੂਲਤਾਂ ਨੇ ਸਾਨੂੰ ਬਹੁਤ ਜ਼ਿਆਦਾ ਆਲਸੀ ਵੀ ਕਰਤਾ ਹੈ, ਔਰ ਬਹੁਤ ਸਾਰੀਆਂ ਪੇਚੀਦਗੀਆਂ ਵੀ ਪੈਦਾ ਕਰ ਦਿੱਤੀਆਂ ਨੇ। ਸ਼ਾਇਦ ਉਹਨਾਂ ਸਹੂਲਤਾਂ ਦੇ ਨਾਲ ਸਾਡੀ ਐਡਜਸਟਮੈਂਟ ਨਹੀਂ ਹੈ, ਅਸੀਂ ਉਹਨਾਂ ਦੀ ਵਰਤੋਂ ਕਰਨਾ ਸਹੀ ਤਰ੍ਹਾਂ ਨਹੀਂ ਜਾਣਦੇ, ਇਸ ਕਰਕੇ ਉਹ ਸਾਨੂੰ ਜ਼ਿਆਦਾ ਸੂਟੇਬਲ ਨਹੀਂ ਹੁੰਦੀਆਂ, ਰਾਸ ਨਹੀਂ ਆਉਂਦੀਆਂ। ਮੈਨੂੰ ਹਾਸਾ ਆਇਆ, ਮਹਾਵਰਤਨ ਕਦੀ ਕਦੀ ਕਿਸੇ ਨੂੰ ਕਹਿੰਦੇ ਕਿ ਤੈਨੂੰ ਇੱਜ਼ਤ ਰਾਸ ਨਹੀਂ ਹੈਗੀ। ਕਿਸੇ ਬੰਦੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾਵੇ ਔਰ ਉਹਦੇ ਬਾਵਜੂਦ ਉਹ ਅੜੀਆਂ ਝੜੀਆਂ ਕਰੇ, ਤੇ ਫਿਰ ਕਿਹਾ ਜਾਂਦਾ ਹੈ ਤੈਨੂੰ ਇੱਜ਼ਤ ਰਾਸ ਨਹੀਂ ਹੈ। ਪਤਾ ਨਹੀਂ ਕਿਹੜੀ ਸ਼ੈ ਕਿਹਨੂੰ ਰਾਸ ਹੈ, ਕਿਹਨੂੰ ਨਹੀਂ। ਇਹ ਵੀ ਤਾਂ ਸਿਆਣੇ ਕਹਿੰਦੇ ਨੇ, ਕਿਸੇ ਨੂੰ ਮਾਂ ਆਬਾਦੀ ਤੇ ਕਿਸੇ ਨੂੰ ਮਾਂ ਨਰੋਏ। ਤੇ ਅਸਲ ਜਿਹੜੇ ਅੱਜ ਨਾ ਅਸੀਂ ਇਹ ਜਿਹੜੀ ਮੇਰੇ ਖਿਆਲ ਹੈ ਕਿ ਗੱਲ ਨਾ ਅਸੀਂ ਦਿਲ ਵਾਲੇ ਪਾਸੇ ਰੱਖੀਏ। ਦਿਲ ਵਾਲਾ ਦੁੱਖੜਾ ਨਹੀਂ ਕਿਸੇ ਨੂੰ ਸੁਣਾਈਦਾ, ਆਪਣੀਆਂ ਸੋਚਾਂ ਵਿੱਚ ਆਪੇ ਡੁੱਬ ਜਾਈਦਾ। ਤੇ ਕਦੀ ਉਹ ਆਪਣਾ ਇਹ ਵੀ ਹੁੰਦਾ ਹੈ, ਤੂੰ ਚੋਰ ਮੈਂ ਤੇਰੀ ਚੋਰ ਭੁੱਲ ਚਾਹਣ। ਕਦੀ ਇਹ ਵੀ ਹੁੰਦਾ ਹੈ, ਜਿਵੇਂ ਜਾਣਦੀ ਪਿਆਰ ਵਿੱਚ ਦੁੱਖ ਨੇ ਹਜ਼ਾਰ, ਕਦੇ ਨਾ ਕਰਦੀ ਪਿਆਰ। ਲੇਕਿਨ ਇਹ ਅੱਛਾ ਮਜ਼ੇ ਵਾਲੀ ਗੱਲ ਹੈ, ਸਾਰੀਆਂ ਚੀਜ਼ਾਂ ਜਿਹੜੀਆਂ ਜਾਣੀਆਂ ਬੁੱਝੀਆਂ ਹੁੰਦੀਆਂ ਨੇ। ਦਿਲ ਦੀ ਖੇਡ ਵਿੱਚ ਸਾਰੇ ਸੌਦੇ ਜਿਹੜੇ ਸਾਡੇ ਆਪਣੀ ਮਰਜ਼ੀ ਦੇ ਹੁੰਦੇ ਨੇ। ਹਾਂ, ਉਹਦੇ ਵਿੱਚ ਇਹ ਵੇ ਕਿ ਕੁਛ ਅਸੀਂ ਆਪਣੀ ਸੋਚ ਦਾ ਕਰਕੇ ਕੁਛ ਤਕਲੀਫਾਂ ਅਸੀਂ ਆਪ ਪਾਲ ਲੈਂਦੇ ਹਾਂ। ਜਿਹੜਾ ਸ਼ਖਸ, ਜਿਹੜਾ ਜੀ ਤੁਹਾਨੂੰ ਲੱਗੇ ਪਿਆਰਾ, ਉਹਦਾ ਤੁਹਾਡੇ ਵੱਲ ਕੋਈ ਧਿਆਨ ਨਾ ਹੋਵੇ, ਕੋਈ ਖਿਆਲ ਨਾ ਹੋਵੇ, ਤੇ ਇਹ ਕੋਈ ਅਨਹੋਣੀ ਨਹੀਂ ਹੋ ਸਕਦਾ ਹੈ। ਤੇ ਇਹਦੇ ਵਿੱਚ ਕੋਈ ਵੱਡੀ ਗੱਲ ਵੀ ਨਹੀਂ ਹੈ। ਪਿਆਰਾ ਤੁਹਾਨੂੰ ਲੱਗ ਰਿਹਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਵੀ ਉਹਨੂੰ, ਉਹ ਵੀ ਤੁਹਾਨੂੰ ਓਨਾ ਹੀ ਚਾਹੇ। ਹਾਂ, ਇਹ ਫਿਰ ਦੁੱਖ ਦੇਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਅਸੀਂ ਪਰਤਾਵਾ ਮੰਗਦੇ ਹਾਂ ਇਸ ਦੇ ਵਿੱਚ ਨਾ। ਔਰ ਪਰਤਾਵੇ ਦੇ ਵਿੱਚ ਅਸੀਂ, ਕਿਉਂਕਿ ਪਰਤਾਵਾ ਜਦੋਂ ਮੰਗਨੇ ਤੇ ਅਸੀਂ ਉਮੀਦਾਂ ਜੋੜਨੇ ਆ, ਅਸੀਂ ਉਹਦੇ ਨਾਲ ਬਹੁਤ ਸਾਰੇ ਆਪਣੀਆਂ ਆਸਾਂ ਉਮੀਦਾਂ ਜੋੜ ਲੈਂਦੇ ਆ, ਔਰ ਸਾਡੀਆਂ ਉਮੀਦਾਂ ਦਾ ਟੁੱਟਣਾ ਸਾਨੂੰ ਜ਼ਿਆਦਾ ਦੁਖੀ ਕਰਦਾ ਹੈ।
ਜੇ ਅਸੀਂ ਮੁਹੱਬਤ ਵਿੱਚ ਉਮੀਦ ਵਾਲਾ ਲਫ਼ਜ਼ ਜਿਹੜਾ ਜਾਂ ਪਰਤਾਵੇ ਵਾਲਾ ਜਿਹੜਾ ਆਪਣੇ ਕੋਲੋਂ ਜ਼ਰਾ ਦੂਰ ਰੱਖੀਏ, ਤੁਹਾਨੂੰ ਅੱਛਾ ਲੱਗ ਰਿਹਾ ਹੈ ਉਹ ਜਿਸ ਤਰ੍ਹਾਂ ਵੀ ਹੈ, ਤੇ ਬੜੇ ਸੁਖਾਲੇ ਹੋ ਜਾਵੋਗੇ ਤੁਸੀਂ। ਬਹੁਤ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਕੋਮਲਤਾ, ਇੱਕ ਖੁਸ਼ਬੂ ਤਰ੍ਹਾਂ ਦੀ ਚੀਜ਼ ਆ ਜਾਏਗੀ, ਜਿਹਦੇ ਨਾਲ ਤੁਸੀਂ ਤੁਹਾਡੇ ਵਿੱਚ ਮੁਹੱਬਤ ਜ਼ਿਆਦਾ ਆ ਜਾਏਗੀ। ਜਦੋਂ ਤੁਸੀਂ ਮੁਹੱਬਤ ਕਰਦੇ ਹੋ ਤੇ ਤੁਹਾਡਾ ਅੰਦਰ ਕੋਮਲ ਹੁੰਦਾ, ਨਰਮ ਹੁੰਦਾ, ਨਰਮ ਜਿਹੜੀ ਜਗ੍ਹਾ, ਨਰਮ ਸ਼ੈ ਦੇ ਵਿੱਚ ਜਜ਼ਬ ਦੀ ਗੁੰਜਾਇਸ਼ ਹੁੰਦੀ ਹੈ, ਚੀਜ਼ਾਂ ਨੂੰ ਆਪਣੇ ਅੰਦਰ ਸਮਾ ਲੈਣ ਦੀ ਗੁੰਜਾਇਸ਼ ਹੁੰਦੀ ਹੈ। ਅੱਛਾ, ਇਹਦੇ ਵਿੱਚ ਅਸੀਂ ਹੋਰ ਥੋੜਾ ਜਿਹਾ ਇੱਕ ਨਾ ਜ਼ਰਾ ਥੋੜੇ ਪਾਸੇ ਹੋ ਜਾਂਦੇ, ਇੱਕ ਹੋਰ ਗੱਲ ਕਰ ਲੈਂਦੇ ਹਾਂ। ਉਹ ਜਿਹੜੀ ਪਾਸੇ ਦੀ ਗੱਲ ਹੈ ਉਹ ਵੇ ਕਿ ਕੋਈ ਸ਼ਖਸ ਤੁਹਾਨੂੰ ਚੰਗਾ ਨਹੀਂ ਲੱਗਦਾ, ਇੱਕ ਤੇ ਚੰਗਾ ਲੱਗਦਾ ਹੈ, ਉਹ ਤੇ ਲੱਗਦਾ ਹੀ ਲੱਗਦਾ ਹੈ। ਅੱਛਾ, ਇੱਕ ਹੁਣ ਜਿਹੜਾ ਚੰਗਾ ਲੱਗਦਾ ਉਹਦੇ ਨਾਲ ਕੋਈ ਹੋਰ ਲੱਗੇ ਤੇ ਉਹ ਨਹੀਂ ਤੁਹਾਨੂੰ ਚੰਗਾ ਲੱਗਦਾ। ਅੱਛਾ, ਇੱਕ ਇਹਨਾਂ ਤੋਂ ਹਟ ਕੇ ਅਸੀਂ ਤੁਹਾਨੂੰ ਅੱਲਾ ਵਾਸਤੇ ਨਹੀਂ ਕੋਈ ਚੰਗਾ ਲੱਗਦਾ, ਐਵੇਂ ਕਦੀ ਕਦੀ ਅੱਛਾ ਪਤਾ ਵੀ ਨਹੀਂ ਜੇ ਹੁੰਦਾ, ਉਂਝ ਹੀ ਨਹੀਂ ਕੋਈ ਚੰਗਾ ਲੱਗਦਾ, ਉਹਦੀ ਕੋਈ ਵਜੂਹ ਨਹੀਂ ਹੁੰਦੀ ਕਿ ਵੀ ਕਿਉਂ ਨਹੀਂ ਚੰਗਾ ਲੱਗਦਾ, ਬਸ ਐਵੇਂ ਹੀ ਬਈ ਇਹਦੀ ਵੇਖਣੀ ਨਹੀਂ ਚੰਗੀ ਲੱਗਦੀ, ਇਹਦੀ ਟੋਰ ਨਹੀਂ ਚੰਗੀ ਲੱਗਦੀ, ਇਹਦੀ ਗੱਲਬਾਤ ਨਹੀਂ ਚੰਗੀ ਲੱਗਦੀ, ਤੇ ਉਹਦਾ ਕੀ ਜਾਂਦਾ ਹੈ, ਨਾ ਲੱਗੇ ਪਿਆ ਤੁਹਾਨੂੰ ਚੰਗਾ ਨਾ ਲੱਗਣਾ ਤੁਹਾਡੇ ਵਾਸਤੇ ਇੱਕ ਤਕਲੀਫ ਦਾ ਉਹ ਸਬਬ ਹੁੰਦਾ ਹੈ, ਕਿ ਤਕਲੀਫ ਦਾ ਬਾਇਸ ਹੁੰਦਾ ਹੈ ਕਿ ਤੁਸੀਂ ਇੱਕ ਦੁੱਖ, ਇੱਕ ਬੜੇ ਜ਼ਰੀਲੇ ਜਿਹੇ ਕੰਢੇ ਆਪਣੇ ਆਲੇ ਦੁਆਲੇ ਨਾ ਛਾਪੇ ਰੱਖੀ ਜਾਂਦੇ ਹੋ, ਉਹ ਲੰਘਦਿਆਂ ਟੱਪਦਿਆਂ ਤੁਹਾਨੂੰ ਪਚਦੇ ਨੇ। ਤੇ ਇਹਦਾ ਬਿਹਤਰੀਨ ਹੈ ਨਹੀਂ ਹੈ, ਇਹਦਾ ਬਹੁਤ ਚੰਗਾ ਹੈ ਨਹੀਂ ਹੈ ਕਿ ਤੁਸੀਂ ਉਹਦੇ ਤੋਂ ਦੂਰੀ ਇਖਤਿਆਰ ਕਰ ਲਵੋ, ਜਾਂ ਉਹਨੂੰ ਦਰਗੁਜ਼ਰ ਕਰ ਲਵੋ, ਜਾਂ ਉਹਨੂੰ ਇਗਨੋਰ ਕਰੋ। ਚੰਗਾ ਨਾ ਲੱਗਣਾ, ਅਗਲੇ ਬੰਦੇ ਦਾ ਚੰਗਾ ਲੱਗਣਾ ਜਾਂ ਨਾ ਲੱਗਣਾ ਉਹਦਾ ਮਸਲਾ ਨਹੀਂ ਹੁੰਦਾ, ਇਹ ਤੁਹਾਡੀ ਵੇਖਣੀ ਹੈ, ਤੁਹਾਡੀ ਸੋਚ ਹੈ, ਤੁਹਾਨੂੰ ਕਿਹੜਾ ਚੰਗਾ ਲੱਗਦਾ, ਕਿਹੜਾ ਚੰਗਾ ਨਹੀਂ ਲੱਗਦਾ, ਇਹ ਤੇ ਮੁਨਸਰ ਹੈ ਤੁਹਾਡੀ ਸੋਚ ਤੇ। ਅਗਲਾ ਬੰਦਾ ਤੇ ਉਵੇਂ ਜਿਵੇਂ ਦਾ ਹੈ ਸੋ ਹੈ। ਹੁਣ ਮਾਮਲਾ ਕਿ ਤੁਸੀਂ ਵੀ ਜਿਵੇਂ ਦੇ ਹੈ ਉਹ ਉਵੇਂ ਦੇ ਹੀ ਹੈ। ਉਹ ਬਹੁਤ ਸਾਰੇ ਲੋਕ ਹੁੰਦੇ ਜਿਨ੍ਹਾਂ ਦਾ ਮਿਜ਼ਾਜ ਬੜਾ ਸੜੀਲ ਜਿਹਾ ਹੁੰਦਾ, ਐਵੇਂ ਹੀ ਕੀੜੇ ਕੱਢੀ ਜਾਣੇ ਹਰ ਗੱਲ ਚੋਂ, ਉਹਨਾਂ ਨੂੰ ਫੁੱਲ ਤੇ ਦਿਸਦਾ ਹੀ ਨਹੀਂ ਰੱਬੋਂ, ਉਹਨਾਂ ਦੀਆਂ ਅੱਖਾਂ ਤੇ ਕੋਈ ਐਸੀ ਚਰਬੀ ਚੜੀ ਹੁੰਦੀ ਹੈ, ਉਹਨਾਂ ਨੂੰ ਨਜ਼ਰ ਹੀ ਕੰਡੇ ਆਉਂਦੇ ਨੇ, ਉਹਨਾਂ ਨੂੰ ਸ਼ੋਖ ਰੰਗ, ਸੋਹਣੇ ਰੰਗ, ਕੋਮਲ ਰੰਗ ਨਜ਼ਰ ਹੀ ਨਹੀਂ ਆਉਂਦੇ, ਉਹਨਾਂ ਨੂੰ ਤੇ ਬਸ ਉੱਡੇ ਜਿਹੇ ਆਉਂਦੇ, ਉਹ ਆਪ ਵੀ ਉੱਡੇ ਹੀ ਰਹਿੰਦੇ ਨੇ। ਤਬੀਅਤ ਬਣ ਜਾਂਦੀ ਉਹਨਾਂ ਦੀ, ਰੱਬ ਸੋਹਣਾ ਉਹਨਾਂ ਤੇ ਰਹਿਮ ਕਰੇ। ਇੱਕ ਇਹ ਅਜ਼ਾਬ ਦੀ, ਇੱਕ ਤਕਲੀਫ ਦੀ ਕੈਫੀਅਤ ਹੁੰਦੀ ਹੈ। ਅਸੀਂ ਕਹਿੰਦੇ ਕਿ ਜੀ ਇਹ ਕੀ ਹੈ ਜੀ, ਇਹ ਕਿਸ ਤਰ੍ਹਾਂ ਹੈ, ਤੇ ਅਸਲ ਵਿੱਚ ਤੁਹਾਡਾ ਰੂਹ, ਤੁਹਾਡਾ ਦਿਲ, ਤੁਹਾਡਾ ਮਨ ਸ਼ਾਂਤ ਨਾ ਹੋਵੇ, ਇਸ ਤੋਂ ਵੱਡਾ ਅਜ਼ਾਬ ਕੀ ਹੋ ਸਕਦਾ ਭਲਿਓ? ਇਸ ਤੋਂ ਵੱਡਾ ਤੁਹਾਡੇ ਲਈ ਤਕਲੀਫ, ਤੁਹਾਡੇ ਲਈ ਨਰਕ ਕੀ ਹੋ ਸਕਦਾ ਹੈ? ਤਾਂਹੀਓ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਆਓ ਰੰਗ ਸੁਣੀਏ। ਕਲਾਸਿਕ ਟਾਈਮ, ਯੂਸਫ ਪੰਜਾਬੀ ਤੁਹਾਡੇ ਨਾਲ। ਮਲਕ ਖਾਦਮ ਸਾਹਿਬ ਬੱਦੋ ਕੀ ਸਾਨੀ ਤੋਂ ਸਾਡੇ ਨਾਲ ਸਨ, ਬੜੀ ਮੁਹੱਬਤ, ਬਹੁਤ ਪਿਆਰ। ਤੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਗੌਰ ਕੀਤਾ ਤੁਸੀਂ ਲਫ਼ਜ਼ ਤੇ? ਲਫ਼ਜ਼ਾਂ ਤੇ ਗੌਰ ਕਰਨਾ ਸਿੱਖੋ। ਲਫ਼ਜ਼ਾਂ ਤੇ ਗੌਰ ਕਰਨਾ ਜਿਹਨੂੰ ਆ ਜਾਵੇ, ਧਿਆਨ ਕਰਨਾ ਆ ਜਾਵੇ, ਉਹਦੇ ਤੇ ਰੱਬ ਦੀ ਮਿਹਰ ਹੋ ਜਾਂਦੀ ਹੈ। ਸਮਝ ਲਓ ਰੱਬ ਦੀ ਪਹਿਲੀ ਮਿਹਰ ਹੈ ਵੀ ਕਿ ਤੁਸੀਂ ਕਿਸੇ ਚੀਜ਼ ਨੂੰ ਖਿਆਲਿਆ, ਧਿਆਨਿਆ, ਗੋਖਿਆ, ਗੌਲਿਆ। ਮਿੱਤਰ ਪਿਆਰੇ ਦਾ ਮੁਰੀਦ ਹੋਣਾ, ਇੱਕ ਮਿੱਤਰ ਪਿਆਰੇ ਦਾ ਮਿੱਤਰ ਹੋਣਾ, ਦੂਜਾ ਮਿੱਤਰ ਪਿਆਰੇ ਦਾ ਮੁਰੀਦ ਹੋਣਾ। ਮੈਂ ਸਦਕੇ ਜਾਵਾਂ।
ਔਰ ਉਹ ਦੁੱਖ ਕੀ ਹੈ? ਮਿੱਤਰ ਪਿਆਰੇ ਦੀ ਦੂਰੀ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਇਹ ਪਿਆਰਿਆ, ਇਹ ਸੋਹਣਿਆ, ਤੇਰੇ ਬਾਝੋਂ ਜੀਵਣਾ ਇੰਝ ਹੀ ਹੈ ਜਿਵੇਂ ਤਨ ਰੋਗ ਅਵੱਲੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ। ਜ਼ਰੀਲੇ ਫਨੀਅਰ ਸੱਪਾਂ ਦੇ ਵਿਚਕਾਰ ਪਲ ਪਲ ਡੰਗ ਖਾਣਾ। ਕਿਉਂਕਿ ਉਹ ਮਿੱਤਰ ਐਸਾ ਹੈ, ਉਹ ਹਬੀਬ ਵੀ ਹੈ, ਉਹ ਤਬੀਬ ਵੀ ਹੈ, ਉਹ ਦਵਾ ਵੀ ਹੈ, ਉਹ ਦਾਰੂ ਵੀ ਹੈ। ਉਹ ਜਿਵੇਂ ਜਦੋਂ ਐਵੇਂ ਦਾ ਰਿਸ਼ਤਾ ਹੋ ਜਾਵੇ ਮਿੱਤਰ ਪਿਆਰੇ ਨਾਲ, ਸੋਹਣੇ ਸੱਜਣ ਨਾਲ, ਪਹਿਲੇ ਤੇ ਇਹ ਦੱਸੋ ਕੋਈ ਐਸਾ ਸੋਹਣਾ ਨਜ਼ਰ 'ਚ ਹੈ? ਵਾਸਤਾ ਜੇ ਵੱਡਿਆਂ ਦਾ ਧਰਮ ਵੱਲ ਨਾ ਜਾਣਾ, ਕਿਉਂਕਿ ਇਹ ਸਾਰੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਉੱਤੇ ਆਪਣੇ ਪਾਇਆ ਤੇ ਹੋਇਆ ਹੈ, ਲੇਕਿਨ ਅਮਲੀ ਤੌਰ ਤੇ ਅਸਲ ਵਿੱਚ ਚੀਜ਼ਾਂ ਦਾ ਵਜੂਦ ਤੁਹਾਡੇ ਅਮਲ ਨਾਲ ਬਣਦਾ ਹੈ, ਵਿਖਾਲੇ ਨਾਲ ਨਹੀਂ। ਕੱਲ ਮੇਰੇ ਕੋਲ ਕੋਈ ਸੱਜਣ ਬੈਠੇ ਸਨ, ਕੱਲ ਰਾਤ ਹਾਂ ਪ੍ਰੋਗਰਾਮ ਕਰਕੇ ਗਏ ਜਦੋਂ, ਉਦੋਂ ਲੇਕਿਨ ਸਾਰੀ ਰਾਤ ਹੀ ਬੈਠੇ ਗੱਪਸ਼ਪ ਲਾਉਂਦੇ ਰਹੇ ਆ। ਸੂਰਜ ਚਾਚੇ ਨੇ ਅੱਖਾਂ ਗੇੜੀਆਂ ਨੇ ਤੇ ਸਾਡੀਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ, ਬਸ ਝਟ ਸੁੱਤੇ। ਉਹ ਗੱਲ ਕਰ ਰਹੇ ਸਨ ਕਿ ਫਲਾਂ ਜੀ ਬਹੁਤ ਸੋਹਣਾ ਯਾਰ, ਵੇਖਿਆ ਸਕੂਨ ਦੀ ਕੈਫੀਅਤ ਜਿਹਨੂੰ ਕਹੋ, ਕੁਛ ਰੱਬ ਨੇ ਐਸੇ ਚਿਹਰੇ ਬਣਾਏ ਨੇ ਜਿਨ੍ਹਾਂ ਨੂੰ ਵੇਖ ਕੇ ਸਕੂਨ ਆ ਜਾਂਦਾ। ਲੇਕਿਨ ਅਗਲੀ ਗੱਲ ਸੁਣੋ ਕਿ ਜਦੋਂ ਉਹਦੇ ਨਾਲ ਗੱਲ ਕਰੀਦੀ ਨਾ, ਬਸ ਸਾਰਾ ਸਵਾਦ ਗੁਆਚ ਜਾਂਦਾ। ਹੁਣ ਕੀ ਕਰੇ ਬੰਦਾ? ਕੋਈ ਇੱਕ ਦੁੱਖ ਹੈ, ਵੇਖਿਆ ਤੇ ਸਕੂਨ ਆਉਂਦਾ, ਸੁਣਿਆ ਗੁਆਚ ਜਾਂਦਾ। ਮਾਮਲਾ ਇਹ ਵੇ, ਐਸਾ ਸੋਹਣਾ ਸੱਜਣ ਪ੍ਰੀਤਮ ਕੋਈ ਤੁਹਾਡੀ ਨਜ਼ਰ ਵਿੱਚ, ਕੋਈ ਤੁਹਾਡੇ ਖਿਆਲ ਵਿੱਚ, ਕੋਈ ਤੁਹਾਡੇ ਗੁਮਾਨ ਵਿੱਚ, ਜਿਹੜਾ ਜਿਵੇਂ ਉਹ ਮੈਡਮ ਨੇ ਗਾਇਆ ਨਾ, ਤੇਰੇ ख्वाब ਤੇ ਖਿਆਲ ਰਹਿੰਦੇ ਮੇਰੇ ਨਾਲ ਨਾਲ, ਉੱਥੇ ਵੀ ਇਹੀ ਗੱਲ ਹੈ ਕਿ ਫੇਰਾ ਨਹੀਂ ਪਾਇਆ, ਕਦੀ ਪੁੱਛਿਆ ਨਹੀਂ ਮੇਰਾ ਹਾਲ, ਦੂਰੀ ਦਾ ਦੁੱਖ। ਲੇਕਿਨ ਮੇਰਾ ਖਿਆਲ ਕਿ ख्वाब ਔਰ ਖਿਆਲ ਦਾ ਨਾਲ ਨਾਲ ਰਹਿਣਾ ਜਿਹੜਾ ਹੈ, ਉਹ ਅਸਲ ਵਿੱਚ ਤੇ ਦੇਖੋ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮੈਂ ਯਕੀਨ ਕਰੋ ਮੈਨੂੰ ਤਾਂ ਪੂਰਾ ਝਾਂਸ ਆ ਗਈ, ਮੇਰੇ ਲੂੰ ਦੇ ਵਿੱਚ ਇਹਦਾ ਸਵਾਦ ਰਚ ਗਿਆ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਪਿਆਰੇ ਨੂੰ ਜਦੋਂ ਆਪਣਾ ਪੀਰ ਵੀ ਮੰਨ ਲਿਆ ਜਾਵੇ, ਕਿਆ ਸਵਾਦੀ ਕੰਮ ਹੁੰਦਾ ਹੈ। ਦੇਖੋ ਬਾਬਿਓ, ਮੁਰਸ਼ਿਦੋ, ਰੱਬ ਲੋਕੋ, ਕਿੰਨਾ ਸਵਾਦ ਹੈ, ਕਿੰਨਾ ਚਸ ਹੈ ਇਹਨਾਂ ਲਫ਼ਜ਼ਾਂ ਵਿੱਚ, ਜੇ ਇਹ ਤੁਹਾਡੀ ਰੂਹ ਨਾਲ ਇਹਨਾਂ ਦੀ ਤਾਰ ਜੁੜੀ ਹੋਵੇ। ਫਿਰ ਮੈਂ ਗੱਲ ਕੀਤੀ ਕਿ ਮਹਿਜ਼ ਲਫ਼ਜ਼ਾਂ ਦੀ ਖੇਡ, ਉਤਾਰ ਚੜਾ ਉਸ ਲਿਬਾਸ ਵਾਂਗੂ ਹੈ ਜਿਹੜਾ ਕਿ ਉੱਤੇ ਤੇ ਤੁਸੀਂ ਲਿਬਾਸ ਬੜਾ ਸੋਹਣਾ ਪਾਇਆ, ਲੇਕਿਨ ਜਿਸ ਜੁੱਸੇ ਤੇ ਲਿਬਾਸ ਪਾਇਆ ਉਹਦਾ ਕੋਈ ਧਿਆਨ ਨਹੀਂ ਰੱਖਿਆ, ਉਹ ਅਣਧੋਤਾ ਹੈ, ਉਹ ਖਿਲਰਿਆ ਭੁੱਲ ਰਿਹਾ ਹੈ। ਉਹ ਸੋਹਣਾ ਲਿਬਾਸ ਜਿਹੜਾ ਤੁਸੀਂ ਪਾਇਆ ਦੂਰੋਂ ਤੇ ਚਮਕ ਦਮਕ ਦੇ ਸਕਦਾ, ਲੇਕਿਨ ਜਦੋਂ ਉਹਦੀ ਕੁਰਬਤ ਦੇ ਵਿੱਚ ਤੁਸੀਂ ਕਿਸੇ ਜਾਓਗੇ ਤੇ ਉਹਦੀ ਕੋਈ ਅਹਿਮੀਅਤ ਨਹੀਂ ਹੈ ਉਸ ਲਿਬਾਸ ਦੀ। ਲੇਕਿਨ ਲਿਬਾਸ ਭਾਵੇਂ ਤੁਸੀਂ ਆਮ ਜਿਹਾ ਪਾਇਆ ਹੋਵੇ, ਜਦੋਂ ਤੁਹਾਡੇ ਲੱਭ ਖੁੱਲਣ ਤੇ ਵਿੱਚੋਂ ਫੁੱਲ ਚੜਨ, ਚੋਂ ਖੁਸ਼ਬੂ ਆਵੇ, ਫਜ਼ਾ ਦੇ ਵਿੱਚ ਅਜੀਬ ਕਿਸਮ ਦਾ ਇੱਕ
ਮਾਹੌਲ ਬਣ ਜਾਵੇ। ਕਿੱਡਾ ਸਵਾਦੀ ਕੰਮ ਹੈ। ਲਿਹਾਜ਼ਾ ਮਿੱਤਰ ਪਿਆਰੇ ਨੂੰ ਜਿਹੜਾ ਉਹ ਪੀਰ ਮੰਨ ਲੈਣਾ। ਔਰ ਮਿੱਤਰ ਪਿਆਰਾ ਕੈਸਾ? ਅੱਛਾ, ਇਹ ਮਿੱਤਰ ਪਿਆਰੇ ਨਾਲ ਚੋਲ ਮੋਲ ਵੀ ਹੁੰਦਾ ਹੈ, ਉਲਾਮੇ ਵੀ ਹੁੰਦੇ ਨੇ, ਗਿਲੇ ਵੀ ਹੁੰਦੇ ਨੇ, ਸ਼ਿਕਵੇ ਵੀ ਹੁੰਦੇ ਨੇ, ਪਰ ਦੂਰੀ ਨਹੀਂ ਹੁੰਦੀ। ਮਿੱਤਰ ਪਿਆਰੇ ਤੋਂ ਦੂਰ ਜਾਣ ਦਾ ਸੋਚਣਾ ਮੌਤ ਹੈ। ਕਿਉਂ? ਮਿੱਤਰ ਪਿਆਰਾ ਹੀ ਕਿਹਾ ਜਿਹਦੇ ਤੋਂ ਦੂਰੀ ਦਾ ਸੋਚਿਆ ਜਾਵੇ ਜਾਂ ਦੂਰ ਹੋਇਆ ਜਾਵੇ। मैं आजकल कुछ ना शार्ट स्टोरी मूवीज़ लिख रहे हैं, तो मेरे पहले बहुत सारे कुछ ऐसियां हुई वापरियां, कुछ मैं प्रोजेक्ट्स ऐसे किए जिहड़े कि बड़े ही वो सन प्लास्टिंग किस्म दे, उन्हां ते मैं वर्क किया। कुछ स्टोरीज, कुछ लोग मैनू ऐसे मिले कि जिन्हां दी मुलाकात कदी भुलाई नहीं जा सकती, जिन्हां दा साथ कदी भुलाया नहीं जा सकता। सो मैं जिंदगी दियां तलख हकीकतां, कोमल रंग, खुशबुआं कोशिश कर रहे हैं कि वो सामने लियांदियां जाण। बहुत सारा काम होया, बेतहाशा काम होया, लेकिन मैं समझना कि हर दौर च लोड़ रहिंदी है। और कोई भी गल ये सच्ची है कि कोई गल नवीं नहीं हुंदी, उहदा अंदाज जिहड़ा ना उहदा मफहूम बदल दिंदा है। सो गल्लां उही हुंदियां ने। बहुत सारे लोगों नाल तुहाडी मुलाकात हुंदी है, बस इन्ना फर्क है कदी तुसीं गौर ही नहीं कीता। जे गौर कर लैंदे हो तुसीं ते क्या बात है। चढ़ चढ़ चन्ना कर वेड़े विच लोवे, अज मेरे हंजुआं च तूं भी मुख धोवे। क्लासिक टाइम यूसुफ पंजाबी तुहाडे नाल। क्लासिक टाइम यूसुफ पंजाबी तुहाडे नाल और तुहाडीआं मुहब्बतां दा बेतहाशा साथ। सोनिया सुनियारी जी, बहुत मोहब्बत, बहुत प्यार, सलामत रहो, खुश रहो, आबाद रहो। बाज़ बात ना मेरे वर्गे आलसी बंदियां कोलों हो जांदा है कि रोज़ाना कोई 150 तो उत्ते मैसेज, व्हाट्सएप, फेसबुक नोटिफिकेशन और चैनल दे जिहड़ा इनबॉक्स पेज है ਉਹਦੇ ਸਵਾਲਾਂ ਦੇ ਜਾਂ ਉਹਨਾਂ ਦੇ ਜੋ ਮਾਮਲਾਤ ਲੋਕਾਂ ਦੇ ਉਹਦੇ ਜਵਾਬ ਦੇਣਾ। ਤੇ ਫਿਰ ਉਤੋਂ ਬੰਦਾ ਆਲਸੀ ਹੋਵੇ, ਸੌਂਦਾ ਵੀ ਘੱਟ ਹੋਵੇ, ਉਹ ਮਾਫੀਆਂ ਦੇ ਦੇਣੀਆਂ ਚਾਹੀਦੀਆਂ। ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਅੱਛਾ, ਗੱਲ ਅਸੀਂ ਫਿਰ ਲਿਆਨੇ ਦਿਲ ਤੇ। ਦਿਲ ਚੋਰੀ, दिल चोरी साडा हो गया, की करिए। ना दिल देंदी बेदर्दी नूं, ना कूंज वांगू कुरलांदी। सईयो नी मेरे दिल दा जानी, मुकर गया, की करिए। अच्छा, गल उत्थे ही है कि दिल देता, दिल लैके मुकर गया, सज्जन बेईमान हो गया। हाय मेरे रब्बा, मैनू आमद हो रही है ना गीतों की। यह सारे जिन्ने भी एकदम मतलब दिल का रौला ही बड़ा है, पुआड़े ही बड़े ने, खलारे ही बड़े ने। की करिए इहदा? कदी ते वो कहंदे कि फलां बंदा कहंजे जी बड़ा बड़ा दिल फेंक के बंदा। अच्छा मेरे रब्बा, उन्हें कोई दिल नूं धागा बन्निया होया, इंज करके कदी इधर सुटता, फिर इंज करके खिंच लिया, फिर इधर सुटता, फिर नाले रौला पिया हुंदा है मेरा दिल चन्ना कच दा खिडौना। फिर ਇਹਦੀ ਅੱਜ ਉਹ ਮੈਂ ਵੇਖਣਾ ਵਾ, ਮੈਂ ਗੀਤ ਮੰਗਾਇਆ ਸੀ, ਨਵਾਂ ਗੀਤ ਆਇਆ ਇਸ ਨੇ ਰਿਕਾਰਡ ਕੀਤਾ 10ਵੇਂ ਵਕੀਲਾ ਸਰਕਾਰੀ ਕਿਹੜਾ ਲਾਏ
ਜਿਹੜਾ ਤੋੜੇ ਦਿਲ ਉਹਦੀ ਕੀ ਸਜ਼ਾ ਹੈ। ਇਸ ਤਰ੍ਹਾਂ ਉਹ ਕਾਸਿਮ ਰਜ਼ਾ ਬੱਚਾ ਹੈ ਛੋਟਾ ਜਿਹਾ, ਉਹਨੇ ਬੜਾ ਸੋਹਣਾ ਗਾਇਆ। ਮੈਂ ਕਿਹਾ ਸੀ ਉੱਥੇ ਕਿ ਮੇਲ ਕਰ ਦੇਣਾ, ਮੈਂ ਚੈੱਕ ਕਰਨਾ ਜੇ ਮੇਲ 'ਚ ਨਾ ਆਇਆ ਹੋਵੇ ਤੇ ਉਹ ਮੈਂ ਤੁਹਾਨੂੰ ਜ਼ਰੂਰ ਸੁਣਾਉਣਾ ਹੈ। ਤੇ ਸੋਨੀਆ ਵਾਸਤੇ ਖਾਸ ਕਰਕੇ ਜਿੰਨੇ ਵੀ ਪਿਆਰੇ ਸੱਜਣ ਮਿੱਤਰ ਉਹਨਾਂ ਵਾਸਤੇ ਸਪੈਸ਼ਲੀ ਸੋਨੀਆ ਜੀ, ਸੋਨੀਆ ਸੁਨਿਆਰੀ ਜੀ, ਇਹ ਤੁਹਾਡੇ ਵਾਸਤੇ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ। ਔਰ ਸਹੀ ਨੇ ਮੇਰੇ ਦਿਲ ਦਾ ਜਾਨੀ, ਮੁੱਕਰ ਵੀ ਗਿਆ, ਤੋੜ ਵੀ ਗਿਆ, ਭੰਨ ਵੀ ਗਿਆ, ਲੇਕਿਨ ਜਾਨੀ ਹੈ ਦਿਲ ਦਾ ਜਾਨੀ। ਗੱਲ ਤੇ ਗੌਰ ਕਰੋ ਯਾਰ, ਸਹੀਓ ਨਹੀਂ ਮੇਰੇ ਦਿਲ ਦਾ ਜਾਨੀ। ਅੱਛਾ ਗੱਲ ਹੈ ਵੇ ਕਿ ਵੀ ਜਿਹੜਾ ਨਵਾਂ ਰੰਗ ਹੈ 10ਵੇਂ ਵਕੀਲਾ ਸਰਕਾਰੀ ਕਿਹੜਾ ਲਾ ਹੈ, ਇਹ ਆ ਗਿਆ ਤੇ ਮੈਂ ਜਿੰਨੇ ਵੀ ਰੰਗ ਦੇ ਸੁਣਨ ਵਾਲੇ ਨੇ ਸਾਰਿਆਂ ਦੇ ਨਾਵੇਂ ਕਰਨਾ ਹੈ। ਇਹ ਪਹਿਲੀ ਵਾਰੀ ਫਿਜ਼ਾ ਦੇ ਵਿੱਚ ਗੁੰਜਣ ਲੱਗਾ ਜੀ। ਅਜੇ ਇਹ ਵੀ ਜ਼ਿਹਨ 'ਚ ਰੱਖਣਾ ਕਿ ਅਜੇ ਅਪਲੋਡ ਵੀ STN ਚੈਨਲ ਤੇ ਅਜੇ ਅਪਲੋਡ ਵੀ ਨਹੀਂ ਜੇ ਹੋਇਆ। ਇਹਦੀ ਵੀਡੀਓ ਬਣ ਰਹੀ ਹੈ ਤੇ ਬਸ ਅੱਜ ਕੱਲ੍ਹ ਦੇ ਵਿੱਚ ਅਪਲੋਡ ਹੋ ਜਾਏਗਾ। ਮੇਰੇ ਪਿਆਰੇ ਜਿੰਨੇ ਵੀ ਲਿਸਨਰਸ ਨੇ FM 95 ਪੰਜਾਬ ਰੰਗ ਦੇ, ਉਹਨਾਂ ਦੀ ਨਜ਼ਰ ਕਾਸਿਮ ਰਜ਼ਾ ਇਸ ਬੱਚੇ ਦਾ ਨਾਂ ਹੈ ਤੇ ਅੱਜ ਆਪਾਂ ਇਹਦੇ ਤੇ ਹੀ ਗੱਲ ਕਰਨੀ ਹੈ। ਥੋੜੀ ਸ਼ੂਗਰ ਕੋਟਿਡ ਕਰ ਲਾਂਗੇ, ਲੇਕਿਨ ਕਰਨੇ ਇਹਦੇ ਤੇ ਹੀ ਹੈ। ਰੰਗ ਜ਼ਰਾ ਸੁਣ ਕੇ ਜ਼ਰਾ ਦੱਸਣਾ। ਇਹ ਬੱਚਾ ਬੜਾ ਛੋਟਾ ਜਿਹਾ ਤੇ ਕਿਆ ਬਾਤ ਹੈ। ਔਰ ਵੇਖਣਾ ਇਹਨੇ ਕੁਝ ਸੁਰ ਲੈ, ਜ਼ਰਾ ਇਹਦੇ ਤੇ ਗੌਰ ਕਰਨਾ ਤੁਸੀਂ। ਆਓ ਸਾਰੇ ਸੁਣੀਏ। ਜੀ ਕਲਾਸਿਕ ਟਾਈਮ 10ਵੇਂ ਵਕੀਲਾ ਸਰਕਾਰੀ ਕਿਹੜਾ ਲਾਏ। ਹਾਏ मैं कहना कई कांड पढ़ने जा पे। मलिक असलम साहब बहुत मुहब्बत बहुत प्यार जनाब अली। मलिक असलम साहब कलमा चौक तो मैं इन्हों का hunगारा भी आया, फोन भी आया। मैं बहुत जनाब मशकूर हाँ तुहाडी मुहब्बत का, तुहाडे प्यार का कर्जदार। सलामत रवो, खुश रवो, आबाद रवो। अच्छा भी अज जिन्हें कॉल करनी है ना, सिर्फ उन्हें करनी जिहदा दिल चोरी होया। अज रपट लिखा दिओ, इत्थे आके ना रपट दर्ज करानी है तुसीं। उस बंदे की एंट्री नहीं हैगी जिहदा दिल भी उहदे कोल है, ठीक है सब। हाँ उहदे लई चांस है वे जिहदा कदी होया होवे, चोरी होया होवे। ऐ नहीं हुणे ही चलो हो गया ठीक है। जिहदा किते पिछले जन्म विच भी दिल चोरी होया भी आके दस सकता है। अज सिर्फ सज्जन प्यारे वो आणगे जिन्हां दा दिल चोरी होया, और किहड़े किन्ने कीता है पता है। गुआचे ने, दूर ने, नेड़े ने, या चोरी करके उन्होंने सारी चोरी कर लिया है। ने सज्जन मित्र प्यारे की फरमा रहे अपने दिल की चोरी बारे। अस्सलाम वालेकुम। वालेकुम अस्सलाम। ये अपना तुहाडा लगदा वाह चोरी होया। अजे पहली कॉल है जी मैं लई है ते मैं क्या जी जिन्हां दा दिल चोरी होया है, सिर्फ अज उन्हां दी एंट्री है कॉल ते, वो आके रपट लिखाण। मतलब वो भी आ सकते जिन्हां दा किते कोई पिछली सदी विच, पिछले जमाने च या काफ़ी साल पहले भी चोरी होया होवे ते कोई गल नहीं। अज ना उन्हां वास्ते भी इजाजत है रपट लिखाण दी, और कोशिश की जाएगी कि उन्हां दा दिल लभ्या जावे। वाह तुसी ते बड़े बड़े काम शुरू कर वेख लवो, मान लवो अजे भी नहीं आज भला की हाँ। आज मेरा सी कि वे कॉल लास्ट टाइम ना पिछले प्रोग्राम से बड़ी मैं कोशिश की थी, मेरी कॉल अटेंड नहीं बल्कि एक दो दफा अटेंड भी हुई थे। कांटेक्ट मतलब हो नहीं रही सी, कनेक्ट नहीं हो रही कॉल। आज मैं कोशिश ये की थी कि मैं वेरी बिगनिंग मैं करांगी ट्राई अगर मेरी शुरू च, क्योंकि बाद च ना रश हो जाता है कि कॉल मिलदी नहीं। पर तुसी ते अगे विषय ही बड़ा अजीब जिहा खोल ना करो, इन्ना सौखा असी सहूलतकार बने हुए हैं आज ते। पर ऐसा काम है ना जिदे अच्छा वैसे गल सुनो नाहीद, ए लफ्ज बदनाम हो चुके हैं पाकिस्तान च सहूलतकार वाला।
ਹਾਂਜੀ ਹੈ ਨਾ। ਨਹੀਂ ਵੈਸੇ ਮੈਂ ਤਾਂ ਤੁਹਾਨੂੰ ਇਹ ਕਿਹਾ ਨਾ ਕਿ ਇਹ ਕੰਮ ਬਹੁਤੇ ਜਣਿਆਂ ਦਾ ਨਹੀਂ ਹੁੰਦਾ, ਇਹਦੇ ਚ ਸਹੂਲਤਕਾਰ ਖਰਾਬੀ ਕਰਦੇ ਨੇ। ਇਹ ਤੁਸੀਂ ਕਿਹੜੇ ਕੰਮ ਚ ਪੈ ਗਏ? ਕਹੋ ਚੰਗੇ ਭਲੇ ਸੋ ਕਿਹੜੇ ਕੰਮੇ ਲੱਗ ਗਏ? ਆਹੋ, ਬਾਜ਼ ਔਕਾਤ ਨਾ ਫਿਰ ਅਸਲ ਪਾਰਟੀਆਂ ਰਹਿ ਹੀ ਨਹੀਂ ਜਾਂਦੀਆਂ, ਸਹੂਲਤਕਾਰ ਹੀ ਲਗੇ ਫਿਰਦੇ। ਇਸ ਕੰਮ ਚ ਵੈਸੇ ਵਾਕਈ ਸਹੂਲਤਕਾਰ ਹੀ ਜਿਹੜੇ ਨੂੰ ਲਗੇ ਫਿਰਦੇ ਹੁੰਦੇ, ਅਸਲ ਪਾਰਟੀ ਕਿਤੇ ਗਵਾਚ ਜਾਂਦੀ ਹੈ। ਅੱਛਾ, ਗੱਲ ਤੇ ਠੀਕ ਹੈ। ਅੱਛਾ, ਨਹੀਂ ਤੁਹਾਡੇ ਵਾਸਤੇ ਰਿਆਇਤ ਹੈ, ਅਸੀਂ ਸਹੂਲਤਕਾਰ ਹੀ ਰਵਾਂਗੇ। ਨਹੀਂ, ਮੈਂ ਆਪ ਬਥੇਰੀ ਡਾਢੀ ਹਾਂ, ਤੁਹਾਨੂੰ ਪਤਾ। ਮੈਂ ਤੁਹਾਡੇ ਕੋਲ ਤੇ ਇੱਕ ਇੰਟੈਲੀਜੈਂਸ ਦਾ ਸ਼ੋਭਾ ਵੀ ਹੈ ਨਾ। ਮੇਰੇ ਕੋਲ? ਹਾਂ, ਤੁਸੀਂ ਉਹਦੇ ਮਾਸ਼ਾਅੱਲਾ ਹੈਡ ਹੋ। ਕਿਸ ਤਰ੍ਹਾਂ ਭਲਾ? ਖਬਰਾਂ ਤੁਹਾਡੇ ਕੋਲ ਇੰਨੀਆਂ ਸਾਰੀਆਂ ਪਹੁੰਚ ਜਾਂਦੀਆਂ ਨੇ, ਮੈਨੂੰ ਤੇ ਸਮਝ ਨਹੀਂ ਲੱਗਦੀ ਕਿਹੜੀ ਪੋਸ਼ੀਦਾ ਖਬਰ ਤੁਹਾਡੇ ਕੋਲ ਪਹੁੰਚਦੀ ਹੈ। ये हवाई किसी दुश्मन ने उड़ाई होगी, अदरवाइज मेरे को कोई सोर्स ना सच्ची सर मनो। अच्छा, मेरे को कोई सोर्स नहीं है। मैं वो जिस तरह पहले दिन आई थी ना कॉल करने वास्ते, ਉਸੇ ਤਰ੍ਹਾਂ ਹੀ ਆ ਜਾ। ਮੇਰੇ ਕੋਲ ਕੋਈ ਸੋਰਸ ਨਹੀਂ। ਹਾਂ ਲੋ ਰੱਬਾ, ਅਸੀਂ ਤੇ ਮੰਨਣ ਵਾਲੇ ਆ, ਮੰਨ ਲਿਆ ਨਾ ਤੁਸੀਂ। ਮੈਂ ਤੁਹਾਡੇ ਪਹਿਲੇ ਦਿਨ ਹੀ ਮੰਨ ਲਿਆ ਸੀ। ਔਰ ਮੈਨੂੰ ਹਮੇਸ਼ਾ ਇਸ ਚੀਜ਼ ਤੇ ਪ੍ਰਾਊਡ ਫੀਲ ਕਰਨੀ ਹੈ ਕਿ ਮੈਂ ਉਸ ਵੇਲੇ ਮੈਂ ਰੇਡੀਓ 'ਚ ਐਂਟਰ ਹੋਈ ਸੀ ਪਹਿਲੀ ਦਫਾ ਹੀ ਕਾਲ 'ਚ, ਤੇ ਉਸ ਵੇਲੇ ਜਿਹੜੀ ਤੁਸੀਂ ਮੈਨੂੰ ਸਪੋਰਟ ਦਿੱਤੀ ਸੀ ਨਾ, ਜਿਹੜੀ ਸਪੇਸ ਤੇ ਸਪੋਰਟ ਦਿੱਤੀ ਸੀ, ਉਹ ਮੈਨੂੰ ਹਜੇ ਵੀ ਯਾਦ ਹੈ। ਕਿਉਂਕਿ ਨਵੇਂ ਬੰਦੇ ਨੂੰ ਕਿਹੜਾ ਪੈਰ ਰੱਖਣ ਦਿੰਦੇ। ਉਸ ਵੇਲੇ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਮੈਨੂੰ ਲੱਗੀਆਂ ਸਨ ਕਿ ਸ਼ਾਇਦ ਮੁਸ਼ਕਿਲ ਥਾਂ ਤੇ ਮੈਂ ਪੈਰ ਰੱਖ ਲਿਆ, ਬਟ ਤੁਸੀਂ ਮੈਨੂੰ ਉਸ ਟਾਈਮ ਤੇ ਵੀ ਸਪੋਰਟ ਕੀਤਾ ਸੀ, ਮੈਨੂੰ ਯਾਦ ਹੈ। ਔਰ ਮੈਂ ਯਾਦ ਰੱਖਣ ਵਾਲਿਆਂ ਚੋਂ। ਸਲਾਮਤ ਰਹੋ, ਖੁਸ਼ ਰਹੋ, ਔਰ ਅੱਛਾ ਲੱਗਦਾ ਹੈ ਯਾਦ ਰੱਖਣਾ। ਅੱਛਾ, ਤੁਸੀਂ ਇੰਜ ਕਰੋ, ਜਿਹੜਾ ਟੌਪਿਕ ਤੇ ਗੱਲ ਕਰਦੇ ਪਿਆ ਨਾ, ਉਹਦੇ ਬਾਰੇ ਮੈਂ ਤੁਹਾਨੂੰ ਇੱਕ ਛੋਟਾ ਜਿਹਾ, ਉਹ ਕਹਿੰਦੇ ਨੇ ਨਾ ਜਿਸ ਤਰ੍ਹਾਂ ਅੱਛਾ ਵਾਲਾ ਟਿਪ ਦੇ ਦੇਣੀ। ਤੁਸੀਂ ਕਹਿ ਰਹੇ ਹੋ ਨਾ, ਦਿਲ ਜਿਨ੍ਹਾਂ ਦੇ ਗਵਾਚੇ ਨੇ ਉਹ ਲੱਭਣ ਵਾਲਾ ਕੰਮ। ਹੁਣ ਆਣਾ ਤੇ ਉਹਨਾਂ ਲੋਕਾਂ ਨੇ ਸੀ, ਮੈਂ ਗਈ, ਮੈਨੂੰ ਪਤਾ ਹੀ ਨਹੀਂ ਸੀ ਅੱਗੇ ਕੋਈ ਦਿਲ ਦਾ ਰੌਲਾ ਹੈ। ਅੱਛਾ, ਇਹਦੇ ਚ ਮੈਂ ਇੱਕ ਨਾ, ਮੇਰੇ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ, ਮੇਰੇ ਦਿਨ ਚ ਫੌਰੀ ਗੱਲ ਆਈ ਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਆ ਕਿ ਦਿਲ ਭਾਵੇਂ ਦੇ ਦਵੋ, ਜਿਸ ਤਰ੍ਹਾਂ ਵੀ ਗਵਾਚ ਗਿਆ, ਗਵਾਚਦਾ ਉਦੋਂ ਹੀ ਜਿਹਨੂੰ ਅਸੀਂ ਆਪਣੇ ਹੱਥੀ ਦਿੰਦੇ। ਹਾਲਾਂਕਿ ਜੇ ਸਹੀ ਪੁੱਛੋ, ਉੱਥੇ ਦਾ ਉੱਥੇ ਹੀ ਹੁੰਦਾ ਦਿਲ, ਐਵੇਂ ਹੀ ਹੈ ਵੀ ਗੱਲਾਂ ਹੀ ਬੜੀਆਂ। ਜ਼ਾਹਿਰ ਹੈ ਅਸੀਂ ਉਹ ਹੁੰਦੀਆਂ ਤੇ ਗੱਲਾਂ ਹੀ ਨੇ, ਲੇਕਿਨ ਸਾਡਾ ਜਿਹੜਾ ਸਾਡੀ ਫੀਲਿੰਗਸ ਮੁਹਾਵਰਤਨ ਵੀ, ਦਿਲ ਲੈ ਕੇ ਮੁਕਰ ਗਿਆ ਹਾਏ ਸੱਜਣ ਬੇਈਮਾਨ ਨਿਕਲਾ, ਮੇਰਾ ਦਿਲ ਚ ਨਾ ਕੱਚ ਦਾ ਖਿਡੌਣਾ, ਵੇਖੀ ਨੂੰ ਤੋੜਨਾ ਦਵੀਂ ਦਿਲ ਦਾ ਜਾਨੀ, ਹੁਣ ਮੁੱਕਰ ਗਿਆ ਜੇ ਹੈ। ਤੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਚਲੋ ਜੋ ਵੀ ਹੋਏ, ਹੁਣ ਅਸਲ ਚੀਜ਼ ਹੁੰਦੀ ਹੈ ਕਿ ਤਾਲੁਕ ਨੂੰ ਸੰਭਾਲ ਕੇ ਤੇ ਖੂਬਸੂਰਤ ਰੱਖਣਾ ਜੀ, ਜਿਹਦੇ ਚ ਅਸੀਂ ਬਹੁਤ ਹੀ ਮੁਫਲਸ ਹਾਂ। ਅਸੀਂ ਤਲਕ ਬਣਾਉਣ ਦੇ ਤੇ ਬੜੇ ਮਾਹਿਰ ਆ, ਤਲਕ ਬਣਾਉਣੇ ਤੇ ਹੈ ਵਾ, ਲੇਕਿਨ ਉਹਦੀ ਖੂਬਸੂਰਤੀ ਨੂੰ ਬਰਕਰਾਰ ਨਹੀਂ ਰੱਖ ਸਕਦੇ। ਬੜੀ ਛੇਤੀ ਕਰਿਓਸਿਟੀ, ਜਿਸ ਤਰ੍ਹਾਂ ਕਿ ਇਨਸਾਨ ਦੇ ਵਿੱਚ ਬਹੁਤ ਜ਼ਿਆਦਾ ਕਰਿਓਸਿਟੀ ਹੈ ਨਾ, ਕਿ ਫੌਰੀ ਤੌਰ ਤੇ ਚੀਜ਼ ਨੂੰ ਹਾਸਿਲ ਕਰਨਾ, ਉਹਨੂੰ ਉਹਦੇ ਤੋਂ ਪੂਰੀ ਤਰ੍ਹਾਂ ਮੁਸਤਫੀਦ ਹੋਣਾ। ਹੁਣ ਥੋੜਾ ਜਿਹਾ ਨਾ ਮੈਂ ਲਫ਼ਜ਼ ਸ਼ਾਇਦ ਥੋੜੇ ਆਪਣੀ ਮਰਜ਼ੀ ਦੇ ਇਸਤੇਮਾਲ ਕਰਾਂਗੇ। ਜੀ ਜ਼ਰੂਰ। ਕਿ ਉਹਦੇ ਚ ਐਂਟਰ ਹੋਣਾ, ਉਹਦੇ ਤੋਂ ਮੁਸਤਫੀਦ ਹੋਣਾ, ਉਹਨੂੰ ਸਾਰਾ ਜਿਸ ਤਰ੍ਹਾਂ ਚੀਜ਼ਾਂ ਨੂੰ ਹੁੰਦਾ ਨਾ ਕਿ ਇੱਕ ਜਗ੍ਹਾ ਤੇ ਅਸੀਂ ਐਂਟਰ ਹੋ ਜਾਈਏ, ਸਾਰੀਆਂ ਸ਼ੈਵਾਂ ਫਰੋਲ ਕੇ ਇੱਧਰ ਉੱਧਰ ਕਰਕੇ ਹਰ ਚੀਜ਼ ਦੀ ਐਸੀ ਤੈਸੀ ਕਰਨਾ, ਮਤਲਬ ਅਸੀਂ ਪਸੰਦ ਕਰਨੇ ਆ। ਇਹਦੇ ਤੋਂ ਇਹ ਮੈਨੂੰ ਚੀਜ਼ਾਂ ਜਿਹੜੀਆਂ ਨਾ ਬੜੀਆਂ, ਮਤਲਬ ਮੇਰੀ ਪਸੰਦੀਦਗੀ ਦੇ ਮੁਤਾਬਕ ਨਹੀਂ ਹੈਗੀਆਂ, ਮੈਨੂੰ ਨਹੀਂ ਅੱਛੀਆਂ ਲੱਗਦੀਆਂ ਚੀਜ਼ਾਂ ਨੂੰ। ਹਮੇਸ਼ਾ ਮਤਲਬ ਤੁਸੀਂ ਜਿਹੜਾ ਤਾਲੁਕ ਹੈ ਉਹਨੂੰ ਹਮੇਸ਼ਾ, ਜੋ ਵੀ ਤੁਹਾਡਾ ਹੈ ਉਹਨੂੰ ਹਮੇਸ਼ਾ ਕੋਸ਼ਿਸ਼ ਕਰੋ ਖੂਬਸੂਰਤ ਰਵੇ, ਸੋਹਣਾ ਰਵੇ, ਕੋਮਲ ਰਵੇ, ਨਿਖਰਿਆ ਜਿਹਾ ਰਵੇ। ਠੀਕ ਹੈ। ਤੁਸੀਂ ਸਾਲ ਬਾਅਦ ਵੀ, 2 ਸਾਲ ਬਾਅਦ ਵੀ ਉਸੇ ਤਰ੍ਹਾਂ ਹੀ
ਅੱਛੇ ਤਰੀਕੇ ਨਾਲ ਇੱਕ ਦੂਜੇ ਨਾਲ ਮਿਲੋ ਤੇ ਤੁਸੀਂ ਅੱਛੀ ਵਾਲੀ ਫੀਲ ਰਵੇ, ਉਹੀ ਖੂਬਸੂਰਤੀ ਹੈ। ਉਹ ਦਿਲ ਲੈ ਕੇ 4 ਦਿਨਾਂ ਚ ਦਿਲ ਨੂੰ ਝੰਜੋੜ ਕਰਕੇ ਤੇ ਫਿਰ ਗਾਣੇ ਕਿ ਉਹ ਮੁੱਕਰ ਗਿਆ ਹੈ, ਉਹ ਤੋੜ ਗਿਆ ਹੈ। ਯਾਨੀ ਅਥਾਰਟੀਜ਼ ਤੁਸੀਂ ਆਪ ਹੀ ਦਿੰਦੇ ਹੋ ਹਰ ਬੰਦੇ ਨੂੰ ਕਿ ਉਹਨੇ ਕਿੱਥੋਂ ਤੱਕ ਤੁਹਾਡੇ ਨਾਲ ਕੀ ਕਰਨਾ ਹੈ। ਸੋ ਆਪ ਸਾਵਧਾਨ ਰਹੋ ਤੇ ਆਪਣੇ ਸਮਾਨ ਦੀ ਆਪ ਹਿਫਾਜ਼ਤ ਕਰੋ। हाय, अपने सामान की खुद हिफाजत करें, इदारा जिम्मेदार ना होगा। नहीं बसां वगैरह तो लिखा नहीं ਹੁੰਦਾ ਸੀ। हाँ, जेब कतरों से होशियार और अपने सामान ਦੀ ਆਪ ਹਿਫਾਜ਼ਤ ਕਰੋ। ਹੈ ਅੱਛਾ, ਮੈਨੂੰ ਲੱਗਦਾ ਪਿਆ ਕਿ ਮੇਰੀ ਪੰਜਾਬੀ ਜਿਹੜੀ ਹੈ ਨਾ ਕਾਫੀ ਕੁਝ ਮੁਤਾਸਰ ਹੋਈ ਹੈ, ਕਿਉਂਕਿ ਇੱਥੇ ਆ ਕੇ ਉਹ ਜਿਨ੍ਹਾਂ ਲੋਕਾਂ ਨਾਲ ਕਮਿਊਨੀਕੇਸ਼ਨ ਹੈ ਨਾ, ਨਹੀਂ ਉਹ ਲਫ਼ਜ਼ ਤੁਹਾਡਾ ਸਾਵਧਾਨ ਜਿਹੜਾ ਹੈ ਨਾ ਉਹ ਬੜਾ ਸੋਹਣਾ ਜਿਹਾ ਵਿੱਚ ਤੁਸੀਂ ਬਾਤ ਹੈ। ਨਹੀਂ ਉਹ ਇਸ ਤਰ੍ਹਾਂ ਹੀ ਨਾ ਮਤਲਬ ਇਸਤੇਮਾਲ ਕਰਦੇ ਰਹਿੰਦੇ, ਨਾਲੇ ਜਦੋਂ ਵੀ ਗੱਲ ਕਰਦੇ ਨੇ ਏਦਾਂ ਜਿੱਦਾਂ ਦੁਆਬੇ ਵਾਲੀ ਪੰਜਾਬੀ, ਕਿਉਂਕਿ ਅਸੀਂ ਮਾਝੇ ਦੇ ਹਾਂ ਬਿਲਕੁਲ, ਔਰ ਉੱਥੇ ਜ਼ਿਆਦਾ ਕਮਿਊਨਿਟੀ ਮੇਰੀ ਕਮਿਊਨੀਕੇਸ਼ਨ ਵਾਲੀ ਜਿਹੜੀ ਕਮਿਊਨਿਟੀ ਆਲੇ ਦੁਆਲੇ ਜਿਹੜੇ ਲੋਕ ਨੇ ਉਹ ਸਾਰੇ ਸਿੱਖ ਕਮਿਊਨਿਟੀ ਦੇ ਨੇ, ਦੁਆਬੇ ਦੇ ਨੇ ਨਾ, ਦੁਆਬੇ ਦੇ ਸਿੱਖ ਕਮਿਊਨਿਟੀ ਮਾਝੇ ਦੇ ਹੋਣ ਤੇ ਜ਼ਾਹਿਰ ਤੁਹਾਡੇ ਵਾਂਗੂ ਬੋਲਣਗੇ ਜਾਂ ਸਾਡੇ ਵਾਂਗੂ ਗੱਲ ਕਰਨਗੇ, ਉਹ ਨੇ ਦੁਆਬੇ ਦੇ। ਜਿਵੇਂ ਸਾਡੇ ਕੋਲ ਦੁਆਬੇ ਦੇ ਫੈਸਲਾਬਾਦ ਵਿੱਚ ਆ ਕੇ ਨਾ ਜ਼ਿਆਦਾ ਲੋਕ ਆਬਾਦ ਨੇ, ਫੈਸਲਾਬਾਦ ਵਾਲੀ ਤਕਰੀਬਨ ਉਹ ਮਤਲਬ ਵਾਓ ਦੀ ਜਗ੍ਹਾ ਬੇ ਇਸਤੇਮਾਲ ਕਰਨਾ। ਉਹਨਾਂ ਨੂੰ ਪੁੱਛੋ ਨਾ ਕੋਈ ਕਿ ਵੀ ਕੀ ਹਾਲ ਚਾਲ ਹੈ, ਕਹਿੰਦੇ ਨੇ ਬਾਲੇ ਹੀ ਖੁਸ਼ ਆ। ਬਾਲਾ ਹੀ ਖੁਸ਼ ਆ, ਆਹੋ। ਮੈਂ ਕਿਹਾ ਅਸੀਂ ਤਾਂ ਖੁਸ਼ ਹੋ ਕੇ ਪੂਰੀ ਖੁਸ਼ੀ ਦਾ ਵੀ ਨਹੀਂ ਦੱਸਦੇ, ਕਹਿੰਦੇ ਨੇ ਬਾਲੇ ਹੀ ਖੁਸ਼ ਆ। ਇਹ ਜ਼ਿਆਦਾ ਹੀ ਖੁਸ਼ ਨੇ। ਨਹੀਂ ਸਰ ਦੇਖੋ, ਇੱਥੇ ਜਿਹੜੀ ਚੀਜ਼ ਮੈਂ ਦੇਖਣੀ ਆ ਪਈ ਨਾ, ਬੜੀ ਦੇਖੋ ਕਿਸੇ ਵੀ ਮੁਲਕ ਦੀ ਜਿਹੜੀ ਪ੍ਰੋਸਪੈਰਿਟੀ ਹੈ ਨਾ, ਉਹਦੇ ਵਿੱਚ ਜ਼ਾਹਿਰ ਹੈ ਜਿਹੜੇ ਆਵਾਮ ਨੇ ਉਹਨਾਂ ਦਾ ਹੀ ਕੰਮ ਹੈ। ਇਹ ਲੜਕੀਆਂ ਜਿਹੜੀਆਂ ਨੇ ਜਾਂ ਲੜਕੇ 12th ਗ੍ਰੇਡ ਕਰਨ ਤੋਂ ਬਾਅਦ ਨਾ, ਯਾਨੀ ਸਾਡੇ ਵਾਲਾ ਜਿਹੜਾ ਇੰਟਰ ਹੈ ਉਹ ਕਰਨ ਤੋਂ ਬਾਅਦ ਇੱਥੇ ਸਾਰੇ ਮੂਵ ਹੋ ਰਹੇ ਨੇ। ਮਤਲਬ ਇੰਨਾ ਯੰਗ ਜਨਰੇਸ਼ਨ ਜਿਹੜੀ ਹੈ ਨਾ ਸਾਰੀ ਇੱਥੇ ਆ ਰਹੀ ਹੈ, ਔਰ ਆ ਕੇ ਉਹ ਸਟੱਡੀ ਕਰ ਰਹੇ ਨੇ, ਆਪਣੀ ਡਿਗਰੀਜ਼ ਵੀ ਕੰਪਲੀਟ ਕਰ ਰਹੇ ਨੇ, ਨਾਲ ਆਪਣਾ ਕੰਮ ਵੀ ਕਰ ਰਹੇ ਨੇ ਪਾਰਟ ਟਾਈਮ। ਮੈਂ ਕਹਿੰਦੀ ਹਾਂ ਦੋਨਾਂ ਮੁਲਕਾਂ ਨੂੰ, ਯਾਨੀ ਕੈਨੇਡਾ ਨੂੰ ਵੀ ਔਰ ਇੰਡੀਆ ਨੂੰ ਵੀ ਸਰਮਾਇਆ ਤੇ ਜ਼ਾਹਿਰ ਹੈ ਜਿਹੜਾ ਪਿੱਛੇ ਭੇਜਦੇ ਰਹੇ ਨੇ, ਉਹ ਵੀ ਜਿਹੜਾ ਇੱਥੇ ਮਿਲਦਾ ਪਿਆ ਇਸ ਮੁਲਕ ਵਾਸਤੇ ਕੰਮ ਕਰਦੇ ਨੇ ਪਿਆ, ਤੇ ਬਿਹਤਰੀ ਤੇ ਦੋਨਾਂ ਥਾਵਾਂ ਦੀ ਹੋ ਰਹੀ ਹੈ। ਇੰਨੇ ਯੰਗ ਏਜ ਦੇ ਬੱਚੇ, ਮੈਂ ਬਹੁਤ ਇੰਪ੍ਰੈਸ ਹਾਂ ਇਹਨਾਂ ਕੋਲੋਂ। ਮੈਂ ਇਹਨਾਂ ਨੂੰ ਇੰਨਾ ਵੇਖ ਕੇ ਖੁਸ਼ ਹੁੰਦੀ ਹਾਂ ਨਾ ਕਿ ਇੰਨੀ ਛੋਟੀ ਏਜ ਤੇ ਇੰਨੇ ਰਿਸਪੌਂਸਿਬਲ ਵੀ ਨੇ, ਟੈਲੈਂਟਡ ਵੀ ਨੇ, ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ 'ਚ ਹੈ ਨੇ। ਅੱਛਾ ਮੇਰੀ ਗੱਲ ਸੁਣੋ, ਉਹ ਜਿਹੜਾ ਰੌਲਾ ਹੈ ਨਾ ਮੇਰੇ ਤੇ ਲੋਕਾਂ ਨੇ ਗੁੱਸੇ ਇਸ ਕਰਕੇ ਹੋ ਜਾਣਾ ਕਿ ਵੇਖੋ ਸਾਡੇ ਕੋਲੋਂ ਤੁਸੀਂ ਪੁੱਛਦੇ ਹੋ, ਲੇਕਿਨ ਤੁਹਾਨੂੰ ਇਸ ਕਰਕੇ ਇਹਦੇ ਵਿੱਚ ਛੂਟ ਹੈ ਕਿ ਤੁਸੀਂ ਕੈਨੇਡਾ ਔਰ ਉਹ ਮੌਜੂਦ ਆ, ਤੁਹਾਨੂੰ ਮੌਜੂਦ ਹੀ ਤੁਹਾਡੇ ਵਾਸਤੇ ਖੈਰ ਨਹੀਂ ਹੈ, ਠੀਕ ਹੈ, ਇਸ ਕਰਕੇ ਇਨਸਿਸਟ ਨਹੀਂ ਤੁਹਾਨੂੰ ਕਰ ਸਕਦੇ। ਇੱਕ ਅੱਜ ਹੁਣੇ ਥੋੜੀ ਦੇਰ ਪਹਿਲੇ ਨਾ ਐਸਟੀਐਨ ਨੇ ਗਾਣਾ ਰਿਕਾਰਡ ਕੀਤਾ ਹੈ, ਛੋਟਾ ਬੱਚਾ ਹੈ 7.5-8 ਸਾਲ ਦਾ, ਕਾਸਿਮ ਰਜ਼ਾ, 10 ਵੇ ਵਕੀਲਾ ਸਰਕਾਰੀ ਕਿਹੜਾ ਲਾ ਹੈ, ਤੋੜੇ ਜਿਹੜਾ ਦਿਲ ਉਹਦੀ ਕੀ ਸਜ਼ਾ ਹੈ। ਤੇ ਅਗਰ ਤੁਹਾਨੂੰ ਆਵਾਜ਼ ਆਵੇ ਮੈਂ ਲਾਣਾ ਹੈ ਤੇ ਅਸੀਂ ਨਾਲ ਮਜ਼ੀਦ ਜਿਹੜੀ ਗੱਲਬਾਤ ਵੀ ਕਰਨੀ, ਤੇ ਜ਼ਰਾ ਸੁਣੋ। ਹਾਂ ਮੈਂ ਹੁਣ ਤੁਹਾਡੀ ਕਾਲ ਤੋਂ ਪਹਿਲੇ ਇਹ ਨਰੋਇਆ ਸੁਣਾਇਆ ਜੋ ਹੁਣੇ ਹੀ ਅਜੇ ਨਾ ਅਜੇ ਕੰਨਾਂ 'ਚ ਗਿਆ, ਤੇ ਇਹ ਆਵਾਜ਼ ਆ ਰਹੀ ਤੁਹਾਨੂੰ? ਜੀ ਬਿਲਕੁਲ। ਹਾਂ ਇਹ ਜ਼ਰਾ ਸੁਣਨਾ। ਬਹੁਤ ਅੱਛਾ ਹੈ, ਲੇਕਿਨ ਇਹ ਜਿਹੜਾ ਨਾ ਹਕੀਕਤ ਜਿਹੜੀ ਨਾ ਇਹਦੀ ਕੁਝ ਹੋਰ ਹੈ। ਇੱਥੇ ਨਾ ਕੋਈ ਲਾ ਚੱਲਦਾ, ਨਾ ਕੋਈ ਸਜ਼ਾ ਚੱਲਦੀ। ਇਸ ਜਿਹੜੀ ਇਹ ਫੀਲਡ ਹੈ ਨਾ, ਜਿਹੜੀ ਇਹ ਮਾਮਲਾ ਚ ਇਹਦੇ ਆਪਣੇ ਵੱਖਰੇ ਕਾਨੂੰਨ। ਇਹ ਇੱਕ ਆਸ਼ਿਕ ਜਿਹੜਾ, ਇੱਕ ਵਿਚਾਰਾ ਜਿਹੜਾ ਹੈ ਵੀ ਆਪਣਾ ਦੁੱਖ ਸੁਣਾ ਰਿਹਾ, ਰੋਣਾ ਰੋ ਰਿਹਾ ਇੱਕ ਵਕੀਲ ਕੋਲ ਜਾ ਕੇ। ਇਹ ਵੇਖੋ, ਇਹ ਸੁਣੋ। ਵਕੀਲ ਨੇ ਤੇ
ਆਪਣਾ ਨਾਹੀਦ ਮੈਂ ਲਾ ਬਣਵਾ ਦੇਣਾ ਇਹਦੇ ਤੇ। ਸਰ ਮੇਰੀ ਗੱਲ ਸੁਣੋ, ਤੇ ਦੇਖੋ ਨਾ ਸਾਰੇ ਕੰਮ ਉਹ ਕਹਿ ਰਹੇ ਮੈਂ ਆਪੇ ਕੀਤੇ ਨੇ। ਆਹੋ ਮੈਂ ਇੰਜ ਕੀਤਾ ਹੁਣ ਵਕੀਲ ਵਿਚਾਰੇ ਨੇ ਤੈਨੂੰ ਹੋਰ ਰੋਲੇ ਚ ਪਾ ਦੇਣਾ, ਇਹਨੂੰ ਚਾਹੀਦਾ ਆਪਣਾ ਮਾਮਲਾ ਆਪੇ ਸਮੇਟ। ਵਕੀਲ ਤੇ ਜਿੱਥੇ ਲਾ ਲੱਗਦੇ ਵੀ ਹੁਣ ਉੱਥੇ ਵੀ ਆਪਣਾ ਲਾ ਪਹਿਲੇ ਰੱਖ ਲੈਂਦਾ। ਸਰ ਦੇਖੋ ਕਿੰਨਾ ਖੂਬਸੂਰਤ ਜੁਮਲਾ ਮੈਂ ਕਿਹਾ, ਦਾਤ ਦਵੋ। ਵਾਹ ਵਾਹ ਵਾਹ, ਆਹਾ ਕਿ ਜਿੱਥੇ ਲਾ ਲੱਗਦਾ ਵੀ ਹੋਵੇ ਨਾ ਉੱਥੇ ਵਕੀਲ ਪਹਿਲਾਂ ਆਪਣਾ ਲਾ। ਸਾਡੇ ਨਾਲ ਸ਼ਾਹ ਜੀ ਸੰਗਤ ਕਰ ਚੁੱਕੇ ਨੇ, ਸਜਾਦ ਬੁਖਾਰੀ ਸਾਹਿਬ ਆ ਚੁੱਕੇ ਨੇ ਜੀ। ਜ਼ਰਾ ਬੋਲੋ, ਆ ਰਹੀ ਹੈ ਬਸ? ਹਾਂਜੀ ਹਾਂਜੀ ਹਾਂ ਆ ਰਹੀ ਹੈ। ਹਾਂ ਠੀਕ ਹੈ। ਉਹ ਲਾ ਦੀ ਗੱਲ ਕਰ ਰਹੇ ਨੇ, ਤਾਂ ਮੈਂ ਕਹਿ ਰਿਹਾ ਸੀ ਕਿ ਵਕੀਲਾਂ ਨੇ ਸਭ ਤੋਂ ਪਹਿਲੇ ਸਾਨੂੰ ਕੁਝ ਲਾ, ਫਿਰ ਤੈਨੂੰ ਲਾ ਲੈ। ਮੈਂ ਤੇ ਕਿਹਾ ਕਿ ਉਹਨੇ ਆਪਣਾ ਲਾ ਪਹਿਲੇ ਰੱਖਣਾ। ਅੱਛਾ, ਇੱਥੇ ਇੱਕ ਜਗ੍ਹਾ ਆਪਣਾ ਨਾਹੀਦ ਨੇ ਕਹੀ ਹੈ, ਉਹ ਮੇਰੀ ਜਾਨ ਕੱਢ ਲਈ ਉਹਨੇ, ਜ਼ਰਾ ਸੁਣੀ। ਹਾਏ ਹਾਏ ਹਾਏ, ਵਾਹ ਵਾਹ ਵਾਹ, ਇਹ ਜਿਹੜੀ ਜਗ੍ਹਾ ਉਹਨੇ ਕਹੀ ਹੈ ਨਾ ਸ਼ਾਹ ਜੀ, ਇਸ ਦੇਅਰ ਐਨੀ ਲਵ, ਮੈਂ ਕਹਿੰਦਾ। ਅੱਛਾ ਤੁਸੀਂ ਨਾਲ ਕਹਿੰਦੇ ਇਹਨੇ ਮੇਰੀ ਜਾਨ ਕੱਢ ਲਈ, ਤੇ ਵੀ ਸਾਨੂੰ ਤੇ ਜਗ੍ਹਾ ਬਿਲਕੁਲ ਨਹੀਂ ਜੀ ਪਸੰਦ ਆਈ। ਅੱਛਾ ਤੁਹਾਨੂੰ ਪਤਾ ਨਾ ਜਾਨ ਕੱਢਦਾ ਕਿਹਨੂੰ ਕਹਿੰਦੇ ਨੇ? ਮੈਨੂੰ ਪਤਾ ਹੈ ਸਾਰੇ, ਮੈਂ ਤੁਹਾਨੂੰ ਹਸਾਨੀ ਪਈ ਹਾਂ, ਹੱਸੋ। ਹਾਏ ਜਿਉਂਦੇ ਵਾਸਤੇ ਰਹੋ। ਸਾਰਿਆਂ ਦਾ ਕੀ ਹਾਲ ਚਾਲ ਹੈ? ਸਾਰੇ ਠੀਕ ਨੇ ਜੀ, ਸਭ ਠੀਕ ਠਾਕ ਨੇ, ਵਧੀਆ ਨੇ। ਔਰ ਸੋਨੀਆ ਨੇ ਬਲਕਿ ਤੁਹਾਨੂੰ ਵੈਲਕਮ ਕਿਹਾ ਸੀ, ਸੋਨੀਆ ਸੁਨਿਆਰੀ ਨੇ। ਥੈਂਕ ਯੂ। ਨਿਗਤ ਦਾ ਕੀ ਹਾਲ ਚਾਲ ਹੈ? ਨਿਗਤ ਬਹੁਤ ਵਧੀਆ, ਭੱਟ ਸਾਹਿਬ ਵਧੀਆ, ਆਪਣਾ ਮੇਜਰ ਸਾਹਿਬ ਬਹੁਤ ਵਧੀਆ ਨੇ, ਬਹੁਤ ਖੁਸ਼ ਨੇ ਮਾਸ਼ਾਅੱਲਾ। ਹੁਣ ਉਹਨਾਂ ਦੀ ਤਬੀਅਤ ਵੀ ਠੀਕ ਹੈ, ਤੇ ਸਾਰੇ ਸੱਜਣ ਪਿਆਰੇ, ਸਾਰਿਆਂ ਵਾਸਤੇ ਮੇਰੇ ਵੱਲੋਂ ਬਹੁਤ ਸਾਰੀਆਂ ਮੁਹੱਬਤਾਂ, ਬਹੁਤ ਸਾਰੀਆਂ ਨੇਕ ਖਾਹਿਸ਼ਾਂ। ਜੀ ਜੀ ਜੀ। ਔਰ ਮਲਿਕ ਅਸਲਮ ਸਾਹਿਬ ਕਲਮਾ ਚੌਕ ਵਾਲਾ, ਹੁਣੇ ਉਹਨਾਂ ਦਾ ਮੈਸੇਜ ਆ ਗਿਆ, ਉਹਨਾਂ ਨੇ ਵੀ ਜੀ ਆਇਆਂ ਕਿਹਾ ਤੁਹਾਨੂੰ। ਤੇ ਹਾਂ, ਤੇ ਮੌਸਮ ਕਿਹਦਾ ਚੱਲ ਰਿਹਾ? ਮੌਸਮ ਕੱਲ ਦੀ ਧੁੱਪ, ਕੱਲ ਤੇ ਬੜੀ ਕੜਾਕੇਦਾਰ ਧੁੱਪ ਸੀ, ਲੇਕਿਨ ਸ਼ਾਮ ਨੂੰ ਬੜੀ ਅੱਛੀ ਹਵਾ ਚੱਲਣੀ ਸ਼ੁਰੂ ਹੋਈ। ਅੱਜ ਹਵਾ ਵੀ ਹੈ, ਧੁੱਪ ਵੀ ਹੈ। ਬੜੀ ਦੇਰ ਬਾਅਦ ਸੂਰਜ ਦੀ ਸ਼ਕਲ ਇੰਨੀ ਬ੍ਰਾਈਟ ਵੇਖੀ, ਕਿੰਨਾ ਖੂਬਸੂਰਤ ਸੂਰਜ। ਇੱਥੇ ਤੁਸੀਂ ਸੂਰਜ ਨੂੰ ਤਰਸਦੇ ਰਹਿੰਦੇ ਹੋ? ਅੱਛਾ, ਬਸ ਸਾਡੇ ਕੋਲ ਤੇ ਅਸੀਂ ਤੇ ਬੜੇ ਖੁਸ਼ ਹਾਂ, ਸਾਨੂੰ ਤੇ ਸਾਰੀਆਂ ਚੀਜ਼ਾਂ ਧੁੱਪੀਆਂ ਨਵੀਆਂ ਔਰ ਜਿਵੇਂ ਪੂਰੀ ਆਬੋ-ਤਾਬ ਨਾਲ ਮਿਲਦੀਆਂ ਨੇ ਸਾਰੀਆਂ। ਬਿਲਕੁਲ, ਉਹ ਸੂਰਜ ਹੋਵੇ, ਉਹ ਚੰਨ ਹੋਵੇ, ਉਹ ਨਹੀਂ ਅਸੀਂ ਤੇ ਉੱਥੇ ਚੰਨ ਨੂੰ ਤਰਸਨੇ ਆ ਨਾ, ਇੱਥੇ ਸੂਰਜ ਨੂੰ। ਹੁਣ ਚੰਨ ਉਹ ਵਾਲਾ ਨਾ ਸਮਝ ਲੈਣਾ ਯਾਰ, ਉਹ ਵਾਲਾ ਵੀ ਹੋਵੇ ਤੇ ਕੀ ਹਰਜ ਹੈ, ਕੀ ਮਾਮਲਾਤ ਨੇ, ਮਤਲਬ ਇਹ ਠੀਕ ਹੈ, ਉਹ ਹੋਣਾ ਚਾਹੀਦਾ। ਸੀਰੀਅਸ ਕਿਉਂ ਹੋ ਜਾਂਦੇ ਹੋ? ਮੈਂ ਹੋ ਜਾਂਦਾ ਇਹੋ ਜਿਹੀਆਂ ਗੱਲਾਂ ਤੇ, ਮੈਂ ਬੜਾ ਇਮੋਸ਼ਨਲ ਹੋ ਜਾਂਦਾ, ਬੜਾ ਮੈਂ ਇਸ ਮਾਮਲੇ 'ਚ ਬਹੁਤ ਜ਼ਿਆਦਾ ਉਹ ਅਹਿਮ ਆ। ਮੈਂ ਤੇ ਤੁਹਾਨੂੰ ਬਸ ਜ਼ਰਾ ਸਾਰਿਆਂ ਨੂੰ ਦੇਖੋ, ਮੈਂ ਅੱਗੇ ਵੀ ਕਈ ਵਾਰੀ ਕਿਹਾ ਕਿ ਮੈਂ ਕਾਲ ਜਦੋਂ ਕਰਨੀ ਹੈ, ਮੇਰਾ ਮਤਲਬ ਹੁੰਦਾ ਕਿ ਸਾਰਿਆਂ ਵਾਸਤੇ ਇੱਕ ਅੱਛੀ ਜੀ ਉਸ ਲਈ ਐਂਟਰਟੇਨਮੈਂਟ ਹੋਵੇ, ਸਾਰੇ ਲੋਕ ਖੁਸ਼ ਹੋਣ, ਸਾਰੇ ਸੁਣ ਕੇ ਉਹਨਾਂ ਦਾ ਅਗਰ ਗੱਲ ਸੁਣਦੇ ਪਏ ਨੇ ਤੇ ਥੋੜਾ ਅੱਛਾ ਟਾਈਮ ਸਪੈਂਡ ਹੋਵੇ। ਬਿਲਕੁਲ ਇਸੇ ਤਰ੍ਹਾਂ ਹੀ, ਔਰ ਸਾਰੇ ਬੜੇ ਔਰ ਨਿਗਤ ਨੇ ਫੌਰਨ ਰਿਸਪੌਂਸ ਕੀਤਾ ਹੈ ਔਰ ਕਿਹਾ ਜੀ ਥੈਂਕ ਯੂ ਨਾਹੀਦ। ਹਾਂ, ਤੇ ਜਿਉਂਦੇ ਰਹੋ, ਹੱਸਦੇ ਰਹੋ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ। ਅੱਜ ਤੁਹਾਡੀ ਪਹਿਲੀ ਕਾਲ ਮਿਲੀ ਔਰ ਮੈਂ ਰੇਡੀਓ ਪਾਕਿਸਤਾਨ ਤੇ ਬਿਲਕੁਲ ਠੀਕ ਇੰਨੇ ਟਾਈਮ ਦਾ ਪ੍ਰੋਗਰਾਮ ਕਰਦਾ ਹੁੰਦਾ, ਤੇ ਅੱਜ ਦਾ ਪੂਰਾ ਜਿਹੜਾ ਰੇਡੀਓ ਪਾਕਿਸਤਾਨ ਟਾਈਮ ਦੇ ਮੁਤਾਬਿਕ ਅਸੀਂ ਰਲ ਕੇ ਇਕੱਠਿਆਂ ਪ੍ਰੋਗਰਾਮ ਕੀਤਾ। ਠੀਕ ਹੈ ਨਾ? ਮੈਨੂੰ ਸਮਝ ਕੋਈ ਨਹੀਂ ਆਈ ਗੱਲ ਦੀ ਨਾ, ਇਹ ਕੁਝ ਚੀਜ਼ਾਂ ਦਾ ਨਾ ਸਮਝਣਾ ਹੀ ਚੰਗਾ ਹੁੰਦਾ। ਅੱਛਾ, ਮੈਂ ਸਿਰਫ ਨਾ ਟਾਈਮਿੰਗ ਹੈ ਰੱਖੀ। ਅੱਜ ਮੈਨੂੰ ਨਾ ਹੋਣ ਡਿਆ ਸੀ ਉਲਝਣ, ਉਹ ਇਹ ਹੁੰਦੀ ਪਈ ਸੀ ਕਿ ਜਿਸ ਵੇਲੇ ਰਸ਼ ਹੋ ਗਿਆ ਫਿਰ ਮੇਰੀ ਸ਼ਾਇਦ ਕਾਲ ਨਾ ਮਿਲੇ, ਔਰ ਪਤਾ ਨਹੀਂ ਚੀਜ਼ਾਂ, ਕਈ ਲੋਕੀ ਨਾ ਚੀਜ਼ਾਂ ਨੂੰ ਸਮਝ ਲੈਂਦੇ ਨੇ ਸ਼ਾਇਦ ਕੁਝ ਪਲੈਨਡ ਨੇ, ਅਦਰਵਾਈਜ਼ ਤੁਹਾਨੂੰ ਯੂ ਨੋ ਕਿ ਇਹਦੇ ਚ मतलब मैं कॉल मिलाई है और कॉल मिल गई, बिल्कुल मिल गई और पहली कॉल मिली है। सलामत रहो, खुश रहो, आबाद रहो। ਤੁਹਾਡਾ ਆਣਾ ਬਹੁਤ ਅੱਛਾ ਲੱਗਦਾ ਹੈ ਔਰ ਆਂਦੇ ਰਿਹਾ ਕਰੋ। थैंक यू अल्लाह हाफिज। ਲਓ ਜੀ, ਕੈਨੇਡਾ ਤੋਂ ਸਾਡੇ ਨਾਲ ਸਨ ਨਾਹੀਦ
ਵੇਖਦੇ ਹਾਂ ਸੱਜਣ ਮਿੱਤਰ ਪਿਆਰੇ ਕੀ ਫਰਮਾ ਰਹੇ ਆਪਣੇ ਦਿਲ ਦੀ ਚੋਰੀ ਬਾਰੇ। अस्सलाम वालेकुम। वालेकुम सलाम सर, क्या हाल है? जी मेहरबानी, अपना नाम दसो। मोहम्मद रमजान उर्फ जाना गुलाब। जाना गुलाब? हाँ जी। गुलाब है जाना? हाँ जी, सारे सारे ਦਾ ਸਾਰੇ। अच्छा ਤੇ ਚੋਰੀ ਕਦੋਂ ਹੋਇਆ ਸੀ ਦਿਲ? ਸਰ ਚੋਰੀ ਸਾਡਾ ਦਿਲ ਬਹੁਤ ਦੇਰ ਦਾ ਆ। ਕਿੰਨਾ ਦੇਰ ਹੋਇਆ? ਲਿਖਾ ਨਾ, ਪੂਰੀ ਤਫਸੀਲ ਲਿਖਾ। ਤਕਰੀਬਨ ਹੋ ਗਏ 2-2.5-3 ਸਾਲ, 4 ਹੀ ਹੋ ਜਾਂਦੇ। ਚਲੋ 4 ਹੀ, ਮਤਲਬ ਤੈਨੂੰ ਕਮਲਾ ਵੀ ਕਰਤਾ ਚੋਰੀ ਜਿਹਨੇ ਕੀਤਾ, ਮੈਨੂੰ ਚੇਤਾ ਵੀ ਨਹੀਂ ਰਿਹਾ। ਅੱਛਾ ਤੇ ਉਹ ਚੋਰ ਫੜਿਆ ਗਿਆ? ਮੈਂ ਚੋਰ ਨਹੀਂ ਫੜੀ ਜਾ। ਚੋਰ ਨਹੀਂ ਫੜੀ ਚਾ? ਤੇਰਾ ਭਲਾ ਹੋ ਜੇ ਦਿਲ ਚੋਰੀ ਹੋਵੇ। ਚੋਰ ਤੇ ਚੋਰੀ ਹੋਣ ਤੋਂ ਪਹਿਲੇ ਕਮਲੇ ਚੋਰ ਦਾ ਪਤਾ ਹੁੰਦਾ ਹੈ ਦਿਲ ਜਿੱਥੇ ਚੋਰੀ ਹੁੰਦਾ ਹੈ। ਚੋਰ ਬਲਕਿ ਚੋਰ ਲੱਭਿਆ ਜਾਂਦਾ ਹੈ। ਸਭੇ ਦਾ ਕਾਬੂ ਨਹੀਂ ਹੋਗਾ। ਨਹੀਂ ਉਹ ਪਤਾ ਹੈ ਵੇ ਕਿੰਨੇ ਚੁਰਾਇਆ ਹੈ। ਹਾਂਜੀ ਸ਼ਦਾਈਆ ਨਾਂ ਦੱਸ। ਮੁਹੰਮਦ ਰਮਜ਼ਾਨ ਤੋਂ ਜਾਨਾ ਉਹ ਜਿੰਨੇ ਦਿਲ ਚੁਰਾਇਆ ਮੁਹੰਮਦ ਰਮਜ਼ਾਨ ਬੂਟਿਆ ਗੁਲਾਬੋ। ਗੁਲਾਬੋ। ਅੱਛਾ ਤੇ ਉਸ ਅੱਛਾ ਉਸ ਤੋਂ ਬਾਅਦ ਕੀ ਮਹਿਸੂਸ ਹੁੰਦਾ ਹੈ ਜਦੋਂ ਦਾ ਦਿਲ ਚੋਰੀ ਹੋਇਆ? ਕੁਛ ਨਹੀਂ ਮਹਿਸੂਸ ਕਰਨੇ, ਝਿੜਕਾਂ, ਧੱਕੇ, ਗਾਲਾਂ। ਨਹੀਂ ਹੋ ਗਏ ਹੈ। ਹਾਂਜੀ ਹਾਏ ਸ਼ਾਜੀ, ਸਾਡੀ ਪਸੰਦ ਦਾ ਗਾਣੇ ਲਾ ਸ਼ਾਜੀ ਇਹਨਾਂ ਨੂੰ ਗੋਲੀਆਂ ਤਾਂ ਅੱਛਾ ਇਹ ਜਿਹੜਾ ਗਾਣਾ ਸੁਣਿਆ ਆਪਣਾ ਜਾਣਿਆ, ਗਾਣਾ ਜਿਹੜਾ ਸੁਣਿਆ ਕਿਹਦਾ ਲੱਗਾ? 10ਵੇਂ ਵਕੀਲਾ ਗਾਣਾ ਵੀ ਬੜਾ ਅੱਛਾ ਹੈ ਤੇ ਸਾਡੀ ਪਸੰਦ ਦਾ ਵੀ ਲਾ ਦੇ। ਅੱਛਾ ਬੋਲੋ। ਨਾ ਸਲਾਮ ਨਾ ਦੁਆਏ ਸਜਣ ਬੇਵਫਾ। ਉਹ ਸਜਣ ਬੇਵਫਾ। ਹਾਏ ਜਿਹੜਾ ਹੈ ਹੀ ਬੇਵਫਾ, ਜਿਹੜਾ ਹੈ ਹੀ। ਅੱਛਾ ਠੀਕ ਹੈ, ਓਕੇ ਰੱਬ ਰੱਖਾ। ਮਿਹਰਬਾਨੀ ਲਾ ਦੇ, ਮਿਹਰਬਾਨੀ। ਖੈਰ ਹੋਵੇ ਖੈਰ ਤੇਰੇ ਦਮ ਦੀ, ਖੈਰ ਤੇਰੇ ਦਮ ਦੀ। ਤੇ ਸੱਜਣ ਮਿੱਤਰ ਪਿਆਰੇ ਕੀ ਫਰਮਾ ਰਹੇ ਅਸੀਂ ਸੁਣਨਾ ਚਾਹ ਰਹੇ। अस्सलाम वालेकुम। वालेकुम अस्सलाम। ओ खैर ओ खैर ओ खैर मिसेस वलीउल्लाह मलिक। वाह वाह वाह। लिख लो थानेदार जी, सानू नहीं दा जाना ज्यादा अच्छा लगदा आन कोलों। 50 मिनट ਦਾ 15 ਮਿੰਟ ਦਾ ਤੁਸੀਂ 20 ਮਿੰਟ ਦਾ ਪ੍ਰੋਗਰਾਮ ਰੇਡੀਓ ਪਾਕਿਸਤਾਨ ਤੋਂ ਕਰਦੇ ਹੋ ਰਚਨਾਵ। ਆਹੋ ਬਿਲਕੁਲ ਬਿਲਕੁਲ ਸਹੀ ਹੈ। ਅੱਜ ਅਸੀਂ ਰਚਨਾਵ ਹੀ ਸੁਣ ਰਹੇ ਆ ਤੁਹਾਡੇ ਪ੍ਰੋਗਰਾਮ। ਅੱਛਾ ਮੈਨੂੰ ਇਹ ਦੱਸੋ ਹਾਂਜੀ ਕਿੰਨੇ ਚੁਰਾਇਆ ਸੀ ਜੀ ਦਿਲ? ਕਿੰਨੇ ਚੁਰਾਇਆ? ਮੈਂ ਵੀ ਦੱਸਾਂਗਾ। ਤੁਹਾਡਾ ਤੇ ਬਹੁਤ ਸਾਰੇ ਨੇ ਚੁਰਾਇਆ, ਉਹ ਮੈਨੂੰ ਪਤਾ ਹੈਗਾ, ਪੂਰਾ ਮਜਮਾ ਹੀ ਹੈਗਾ। ਅੱਛਾ ਅੱਛਾ ਮਲਕ ਸਾਹਿਬ ਨੇ ਕਿਹੜੇ ਸੰਨ ਚ ਤੁਹਾਡਾ ਦਿਲ ਚੁਰਾਇਆ ਸੀ? 1985 ਚ। 1985 ਚੁਰਾਇਆ ਸੀ ਤੇ ਸਾਂਭ ਕੇ ਰੱਖਿਆ ਉਹਨਾਂ ਨੇ? ਵੈਸੇ ਨਹੀਂ ਪਤਾ ਨਹੀਂ ਉਹਨਾਂ ਨੇ ਸਾਂਭਿਆ ਹੈ ਕਿ ਨਹੀਂ, ਮੈਂ ਜ਼ਰੂਰ ਸਾਂਭ ਕੇ ਰੱਖਿਆ ਹੈ ਲੁਕਾ ਕੇ। ਹਾਏ ਤੁਸੀਂ कभी वो नजर झुका के बेटे आईने में देख लेते हैं ना। ਹਾਏ 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 ਜ਼ਿੰਦਾਬਾਦ। ਤੇ ਤੁਸੀਂ ਕਦੀ ਇਹ ਨਹੀਂ ਕਿਹਾ ਮੇਰਾ ਦਿਲ ਚ ਨਾ ਕੱਚ ਦਾ ਖਿਡੌਣਾ? ਇਹ ਕਹਿਣਾ ਪਿਆ ਕਦੀ? नहीं मैं तो कहनी है, मैं पासे दे सोने वर्गी सज्जन नहीं सुनिया। ਹਾਏ ਵਾਹ 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 ਬਈ ਵਾਹ, ਵਧੀਆ ਹੋ ਗਿਆ। ਆਹਾ मैं हमेशा ही कहनी है। ਵਾਹ 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 ਵਾਹ, ਇਹ ਤੇ ਕਮਾਲ ਹੋ ਗਈ ਬਈ, ਕਮਾਲ ਹੋ ਗਈ ਹੈ। ਇਹ ਘੱਟ ਹੀ ਲੋਕ ਹੈ ਇਹ ਅਗਰ ਕਹਿਣਾ ਮਿਸਿਸ ਵਲੀਉਲਾ, ਅਗਰ ਇਹ ਕਹਿਣਾ ਸ਼ੁਰੂ ਕਰ ਦੇਣ ਨਾ ਸਾਰੇ ਜਿਨ੍ਹਾਂ ਦੇ ਦਿਲ ਚੋਰੀ ਹੋਏ ਨੇ, ਤੇ ਇਹ ਸਿਆਪੇ ਮੁੱਕ ਜਾਣੇ ਜਿਹੜੇ ਸੁਣਦੇ ਨੇ ਸੱਜਣ ਬੇਵਫਾ ਤੇ ਫਲਾਣਾ ਤੇ ਮਰ ਗਏ, ਲੁੱਟੇ ਗਏ, ਹਾਏ ਹੋਏ ਹਾਏ ਹੋਏ ਹਾਏ। ਨਹੀਂ ਲੁੱਟਿਆ ਤੇ ਕੋਈ ਜਾਂਦਾ ਹੀ ਨਹੀਂ, ਨਾ ਕੋਈ ਬੇਵਫਾ ਹੁੰਦਾ। ਕਦੀ ਕਦੀ ਇੰਜ ਵੀ ਹੁੰਦਾ ਕਿ ਇਨਸਾਨ ਨੂੰ ਖੁਦ ਹੀ ਸ਼ੌਕ ਹੁੰਦਾ, ਆਪਣੇ ਹੱਥੀਂ ਤਲੀ ਤੇ ਰੱਖ ਕੇ ਕਹਿ ਦਿੰਦਾ ਮਨ ਲੁੱਟ ਲੋ ਆ ਕੇ। ਹਾਏ ਹਾਏ ਕੁਛ ਇਹੋ ਜਿਹੇ ਵੀ ਹੁੰਦੇ ਨੇ। ਅੱਛਾ ਹਾਂਜੀ ਲੁੱਟ ਲੋ ਆ ਕੇ, ਲੁੱਟ ਲੋ ਆ ਕੇ। ਵਾਹ ਲਗਾ ਹੈ ਮਿਸਰ ਦਾ ਬਾਜ਼ਾਰ। ਹਾਏ ਉਹ ਇਹ ਹਾਲ ਹੁੰਦਾ ਫਿਰ। ਅੱਛਾ 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 ਅੱਛਾ। ਤੁਸੀਂ ਇਹ ਜਿਹੜੀ ਗੱਲ ਬੜੀ ਕਮਾਲ, ਇਹਦੇ ਤੋਂ ਮੇਰਾ ਦਿਲ ਕਰ ਰਿਹਾ ਕਿ ਮੈਡਮ ਦਾ ਉਹ ਗੀਤ ਤੁਸੀਂ ਬੜਾ ਪਸੰਦ ਕਰਦੇ ਹੋ, ਤੂੰ ਆਣ ਮਿਲੇ ਧੰਨ ਭਾਗ ਮੇਰੇ। ਬਿਲਕੁਲ ਵਾਕਈ ਇਹ ਧੰਨ ਭਾਗ क्या मन जीवन साथी देता है, ਉਹਦੀ ਜ਼ਾਤ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। और बेहतरीन जीवन साथी और बेहतरीन औलाद तो नवाजा है। जिंदाबाद जिंदाबाद। इज्जत और बहुत मोहब्बत मिली है माशाल्लाह 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 हर पासे। तो बुखारी साहब ने मेरा सलाम जी। जी वालेकुम सलाम।
बड़े चुप बैठे हो, नहीं नहीं हाँ धोती जी, बंद मैं की। असल इसी तरह मेरा भी ਤੁਹਾਡੇ ਹਾਂ ਚ हाँ जी, वो ना बहुत खुला यूसुफ पंजाबी उन्होंने खुला डुला वो दे देंगे ਮੈਂ ਕਹਿੰਦਾ ਵੇਖੋ ਇੰਨੀ ਦੂਰੋਂ ਆਏ ਨੇ, ਮਤਲਬ ਬੰਦਾ ਜਹਾਜ਼ ਤੇ ਵੀ ਜਾਵੇ ਤੇ ਕੋਈ 18 ਘੰਟੇ ਲੱਗਦੇ ਨੇ। हाँ जी, लेकिन 18 घंटे अगर तुसी उन्हां नूं दे दिओगे तो असीं 18 मिनट भी नहीं लै सकणांगे तुहाडे कोलों। नहीं कोशिश यही हुंदी है कि मतलब है कि कोई रिचार्ज है बनया रवे, सुनने वाले तरह ना। ਨਾਲੇ हाँ, परदेसी ला लेकिन भी जरा घट होला रख लिया करो ना। ठीक है, जल्दी ठीक जी, ठीक हो जल्दी ही उन्हां कोलों कोशिश करके खुदा हाफिज कर लिया जी, ठीक हो गया। मैं तुहानू हुण तुहाडे नामे ला रिहा जे, ਇਹੀ ਤੁਹਾਡੀ ਪਸੰਦ ਆ ਨਾ, ਤੂੰ ਆਣ ਮਿਲਿਆ ਧੰਨ ਭਾਗ, ਤੁਹਾਡੇ ਨਾਲ ਮੈਂ ਵੀ ਬੜੇ ਸਕੂਨ ਨਾਲ ਬਹਿ ਕੇ ਸੁਣਾਂਗਾ। ਠੀਕ ਹੈ ਜੀ, ਬਹੁਤ ਮਿਹਰਬਾਨੀ, ਥੈਂਕ ਯੂ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਸ਼ਾਹ ਜੀ ਸੁਣ ਲਈਏ ਫਿਰ, ਤੂੰ ਆਣ ਮਿਲਿਆ ਧੰਨ ਭਾਗ ਹੈ ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ, ਔਰ ਸ਼ਾਹ ਜੀ ਸਾਡੇ ਨਾਲ ਜਨਾਬ ਸਜਾਦ ਬੁਖਾਰੀ ਸਾਹਿਬ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਜੀ। ਲਓ ਜੀ, ਸਾਡੇ ਰੰਜਨ ਯਾਰ ਗੱਭਰੂ ਸਨ, ਲੇਕਿਨ ਉਹਨਾਂ ਦੀ ਬੜੀ ਪਿਆਰੀ ਗੁਫ਼ਤਗੂ ਹੁੰਦੀ ਹੈ, ਉਹ ਇੱਕਦਮ ਹੀ ਇਸ ਤਰ੍ਹਾਂ। और निक्का अंसारी और साड़ी भरजाई भी सुनते हैं, लतीफ गौरी साहब भी सुनते हैं जी। अस्सलाम वालेकुम यूसुफ पंजाबी भाई, शाह साहब को आपको बहुत बहुत सलाम जी। वालेकुम अस्सलाम जी, अपना नाम दसो जी। मैं बंदे हसन शाह बात कर रहा हूँ, कराची से आया हूँ। अच्छा, बिस्मिल्लाह जी। मैं माजरत चाहूंगा, मैं कोशिश करूंगा पंजाबी जुबान में बात करने की पॉलिसी अगर आपकी है नहीं कोई गल नहीं, तुसी ना जिस तरह आसानी ਤੁਹਾਡੀ, क्योंकि मादरी जुबान ਜਿਹੜੀ ਤੁਸੀਂ बोल रहे हो ਤੇ ਤੁਸੀਂ बोल सकते हो। इज्जत और का शुक्रिया जनाब। हाँ जी, हाँ जी, मेहरबानी जी, फरमाओ। यूसुफ भाई, मैं ना तकरीबन 1 घंटा हो गया मैं आपका प्रोग्राम सुन रहा हूँ, दूसरी बार इत्तेफाक हुआ है। हाँ 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 हाँ, दिल को सुकून मिला। सलामत रहो, बहुत मेहरबानी, शुक्रिया। जिस वालिदैन ने आपको पैदा किया है यूसुफ पंजाबी भाई, जी 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 जी, और जिन असातिज़ा ने और आपके रहबरों ने जो आपकी रहबरी और रहनुमाई की है जी, उनकी भी अजमत को सलाम जी, बहुत मेहरबानी, सलामत रहो। मौजू के अंदर आप डूब जाते हैं। हाँ हाँ, मुझे खुशी बड़ी हुई है, हाँ हाँ, बड़ी खुशी हुई है। अल्लाह पाक आपके इल्म में और अमल में इजाफा कर जी, बहुत मेहरबानी। अच्छा, मैनू ये दसो, तुसी माशाअल्लाह साडे प्राहुणे हो, तशरीफ लिआए हो, ਅਸੀਂ ਜੀ ਆਏ ਕਹਿੰਦੇ ਤੁਹਾਨੂੰ। ਤੁਹਾਡਾ ਦਿਲ ਕਿਸੇ ਨੇ ਚੁਰਾਇਆ ਜਾਂ ਤੁਸੀਂ ਚੋਰੀ ਹੋਣ ਦਿੱਤਾ ਜਾਂ ਕਿਸੇ ਨੇ ਦੇ ਦਿੱਤਾ? दिल चुराना यूसुफ पंजाबी भाई एक अमल है और तोड़ना दूसरा अमल है। हाँ हाँ हाँ, जैसे वो अभी एक बेटी आई थी ना, मिसेज वलीउल्लाह, हाँ हाँ हाँ, बोला कि मैंने तो अपने दिल के पिंजरे में जो है ना हाँ, संभाल के रखा है, वो उसकी मर्जी। हाँ हाँ हाँ, और ऐ शीशा करो, तुमसे ये अर्ज मेरी है, कर दिल टूटा बना दो तो अजब शीशा गरी है। आहा आहा, वाह 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 वाह, क्या खूब, वाह वाह। ज्यादा वक्त नहीं लूंगा, फिर आइंदा आपका प्रोग्राम होगा, कोशिश करूंगा लाहौर में हुआ तो आपसे गुफ्तगू अगर मेरी किस्मत में हुई जी, सिर्फ एक बात पर, जी जी जी, बिस्मिल्लाह। जिस मौजू को लेकर चलते हो ना उसमें डूब जाते हो जी, बहुत मोहब्बत, बहुत शुक्रिया। असल में सामने वाला जो है, सुनने वाला या बात करने वाला, एक बात यूं मानी कहकर जा रहा हूँ, हाँ, अगर वो सुन रहे हैं, हाँ हाँ, अगर आपको या मुझे किसी और ने डंगा है, हाँ हाँ, या दिल चुराया है, हाँ हाँ, उसमें यूसुफ पंजाबी का कोई कसूर नहीं है। अरे सलामत रहिए, बहुत मेहरबानी, शुक्रिया, आप तशरीफ लाए। कोई आखिरी शेर सुन लीजिएगा। अगर मैं आपके सुनने वाले से माजरत चाहूंगा, आपके शहर में मेहमान हूँ। जी, बिस्मिल्लाह, सुनाए आप।
जबरदस्ती लगा दी आज बोतल मुंह से साकी ने। मैं कहता ही रहा हाँ, नहीं साकी नहीं साकी। घटा उठी है तू भी खोल ए जुल्फे अंबरी साकी। तेरे होते फलक से हो क्यों शर्मिंदा जमी साकी। वाह 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 वाह, बहुत खूब। आपकी पूरी टीम को, डॉक्टर सुवरा सदफ बेटी को, मैंने उनका कालम जंग अखबार में जी कराची में पढ़ता रहता हूँ, खुशी हुई, इनसे मुंसलिक हैं। और मैंने एक बार 2 या 3 मिनट का प्रोग्राम रेडियो पाकिस्तान से भी सुना था। अल्लाह पाक आपको जज़ाए खैर। जी बहुत मेहरबानी, शुक्रिया तशरीफ आवरी का, बहुत शुक्रिया, सलामत रहें आप, बहुत मेहरबानी। ओके, अल्लाह हाफिज, अल्लाह हाफिज। लो जी साडे नाल सज्जन प्यारे सन कराची तो जी वेखने हैं सज्जन प्यारे की फरमा रहे दिल दी चोरी बारे। अस्सलाम वालेकुम जी। वालेकुम सलाम। सत बिस्मिल्लाह जी। रफीक अंसारी और निक्का अंसारी बोल रहे जी, बेटियां रोड तो। जी निक्का जी, किन्ने चुराया तुहाडा दिल? दिल चुराया सी तकरीबन ना कुछ 17-18 साल पहला। अच्छा। ते जदों हम काबू आया ना चोर, हाँ ਉਹਨੂੰ ਮੈਂ ਦੱਸਿਆ, ਉਹਨੇ ਕਿਹਾ ਅੜਿਆ 4 ਬੱਚੇ ਤੇਰੇ ਹੋ ਗਏ ਤੇ 3 ਮੇਰੇ ਹੋ ਗਏ, ਹੁਣ ਕੀ ਫਾਇਦਾ। ਤੇ ਪੁੱਛਿਆ ਨਹੀਂ ਮੇਰਾ ਦਿਲ ਕਿੱਥੇ ਸੁੱਟਿਆ? ਇਹ ਜੈਨੂਇਨ ਗੱਲ ਜੀ, ਮੈਂ ਤੁਹਾਨੂੰ ਦੱਸਣ ਦਿਆ, ਆਮ ਗੱਲ ਨਹੀਂ ਦੱਸਣ ਦਿਆ। ਨਹੀਂ ਨਿੱਕਾ ਜੀ ਮੇਰੀ ਗੱਲ ਸੁਣੋ, ਤੁਸੀਂ ਇਹ ਨਹੀਂ ਕਿਹਾ ਕਿ ਮੇਰਾ ਦਿਲ ਕਿੱਥੇ ਸੁੱਟਿਆ, ਖਾਲੇ ਸੁੱਟਿਆ, ਵਹਿਣੀ ਸੁੱਟਿਆ, ਖੂਹ ਸੁੱਟਿਆ, ਰੜੇ ਸੁੱਟਿਆ, ਵਾਂਢ ਚ ਸੁੱਟਿਆ ਕਿ ਕਿਤੇ ਕਿਕਰਾਂ ਵਿੱਚ ਟੰਗਿਆ ਸੀ? ਨਹੀਂ, ਉਹਨੇ ਕਿਹਾ ਤੂੰ ਤੇ ਚਲੋ ਚੋਰੀ ਕਰਵਾ ਲਿਆ, ਹਾਂ, ਪਰ ਇਹ ਕਿ ਤੂੰ ਦੱਸਣ ਲੇਟ ਦਿਆ, ਹੁਣ ਮੈਨੂੰ ਚੇਤਾ ਭੁੱਲ ਗਿਆ। ਤੇ ਉਹਨੇ ਕਿਹਾ ਮਸਲਾ ਟਾਈਮ ਨਾਲ ਦੱਸਿਆ ਹੁੰਦਾ, ਉਦੋਂ ਦੱਸਿਆ ਹੁੰਦਾ, ਚਲੋ ਆਪਾਂ ਵੀ ਕਰਦੇ। ਚਲੋ ਵਧੀਆ ਹੋ ਗਿਆ। ਤੇ ਮਤਲਬ ਤੁਹਾਨੂੰ ਤੁਸੀਂ ਚੋਰ ਨੂੰ ਜਾ ਕੇ ਪੁੱਛ ਲਿਆ ਹੈ? ਪੁੱਛਿਆ ਜੀ, ਪੁੱਛੋ ਤੋਂ ਬਗੈਰ ਨਹੀਂ ਸੀ ਗੱਲ, ਨਹੀਂ ਸੀ ਮੰਨਦੇ। ਉਹ ਕਹਿੰਦੇ ਨੇ ਗੁਆਚਾ ਜਿਹੜਾ ਹੈ ਨਾ ਉਹਦਾ ਸਕੂਨ ਨਹੀਂ ਹੁੰਦਾ, ਮਰੇ ਨੂੰ ਜਿਹੜਾ ਨਾ ਸਬਰ ਹੋ ਜਾਂਦਾ, ਗੁਆਚੇ ਨੂੰ ਨਹੀਂ ਹੁੰਦਾ। ਹੁਣ ਇਹ ਵੇ ਭਈ ਤੁਸੀਂ ਪੁੱਛ ਲਿਆ ਹੈ ਨਾ ਤੇ ਤੁਹਾਨੂੰ ਹੁਣ ਸਬਰ ਆ ਜਾਏਗਾ। ਹਾਂ, ਸਬਰ ਆ ਜਾਏਗਾ ਜੀ। ਖਾਲਦ ਭੱਟ ਸਾਹਿਬ ਵਾਸਤੇ ਤੇ ਮਿਸਰੀ ਵਲੀ ਅੱਲਾ ਮਲਕ ਸਾਹਿਬ ਵਾਸਤੇ ਨੇਕ ਤਮੰਨਾ। ਜੀ ਵਾਲੇकुम अस्सलाम, बहुत मेहरबानी जी, शुक्रिया। ਰੱਬ ਰੱਖਾ। लो जी निक्का जी साडे नाल सुन, क्या है ये ते बड़ा खूबसूरत अंदाज। हाँ, अस्सलाम वालेकुम। वालेकुम अस्सलाम जी, बिस्मिल्लाह करा जी। सोना ना दसो। ਨਾ ਤਨਵੀਰ ਅਹਿਮਦ ਸਰਦਾਰ, ਤੁਸੀਂ ਐਨੀ ਲੰਬੀ ਗੱਲ ਕਰੋਗੇ ਕੈਨੇਡਾ ਵਾਲਿਆਂ ਨਾਲ ਤੇ ਅਸੀਂ ਸਾਡੀ ਤੇ ਵਾਰੀ ਨਹੀਂ ਆਣੀ ਫਿਰ। अच्छा तनवीर साहब, माशाल्लाह बाजी दी जी जी बिल्कुल, आवाज भी बड़ी प्यारी है माशाल्लाह। ਤੁਹਾਡੇ ਪੁਰਾਣੇ ਸਾਥੀ ਨੇ। हाँ जी, ਕੱਲ ਤੇ ਬਾਜੀ ਬੜੀ ਦੂਰੋਂ ਆਈ, ਬਾਕੀ ਸਹੀ ਗੱਲ 18 ਘੰਟੇ ਦੀ ਫਲਾਈਟ। ਆਹੋ। ਅੱਛਾ ਮੇਰੀ ਗੱਲ ਸੁਣੋ ਤਨਵੀਰ, ਤੁਹਾਡਾ ਚੋਰੀ ਹੋਇਆ ਦਿਲ? ਬਿਲਕੁਲ ਜੀ ਬਿਲकुल, ਚੋਰੀ ਹੋਇਆ ਸੀ, ਚੋਰ ਵੀ ਫੜ ਲਿੱਤਾ ਸੀ। ਅੱਛਾ, ਗੁੱਟੋਂ ਪੜਿਆ ਸੀ? ਜੀ ਫੜ ਲਿੱਤਾ, ਹੁਣ ਸਾਰੇ ਪਰ ਆਪਣੇ ਨਾਲ ਫੜ ਲਿੱਤਾ। ਜੀ ਸ਼ੇਰਾ, ਵਾਹ ਤਨਵੀਰ ਨੇ ਬੜੀ ਸੋਹਣੀ ਗੱਲ ਕੀਤੀ ਹੈ। ਨਹੀਂ, ਬੜੀ ਗੱਲ ਸਹੀ ਉਹੀ ਕਰ ਰਹੀ ਹੈ ਨਾ। ਵਾਹ, क्या बात है। चलो वधिया हो गया यार, मुख्तसर बहुत सोहना लगा तुहाडे नाल गल करके। 2 बेटियां ने, 3 बेटे ने, जिंदगी फर्स्ट क्लास गुजर रही है। माशाल्लाह, सलामत रहो, खुश रहो, आबाद रहो जनाब, रब सोना तुहानू होर खुशियां अता करे। बहुत बड़ी मेहरबानी सारे सुनने वालियां नू, खास तौर पे मेरी बाजी बहीद कनाडा वाली नू बड़ा सलाम। जी वालेकुम अस्सलाम जी, बहुत मेहरबानी, शुक्रिया जी। वलीउल्लाह वास्ते भी दुआ सी जी, भैन नू अल्लाह दी तंदुरुस्ती देवे, लंबी जिंदगी। आमीन, बहुत मेहरबानी, शुक्रिया। खुश रहो ते तुहाडे बच्चे भी माशाल्लाह तंदुरुस्त रहे। आमीन जी, बहुत मेहरबानी, शुक्रिया। अल्लाह हाफिज। वालेकुम अस्सलाम। ਇਹ ਕੁੜੀ ਜਾਣੀ ਪਛਾਣੀ ਜੀ ਲੱਗਦੀ ਹੈ। ਅੱਛਾ, ਹਾਂ, ਇਹ ਉਹੀ ਕੁੜੀ ਏ। ਕਿਹੜੀ ਵਾਲੀ? ਉਹੀ ਕੁੜੀ। निकत सही कर दे। निकत की हाल है, ठीक हो? जी मैं ठीक है, मेरा शुक्र है। और शादी नहीं मुझे बताओ है शाजी जी? वालेकुम। और माशाल्लाह तीसरा शो है ना? जी हाँ जी, तीसरा। हाँ।
ਕਿਉਂਕਿ ਰਮਜ਼ਾਨ ਚ ਆਏ ਸੀ ਤੇ ਅੱਲਾ ਕਰੇ ਇੰਜੀ ਬਰਕਤ ਮਹੀਨੇ ਚ ਆਏ ਸੀ ਖਾਣ ਪਈ ਰਵੇ ਨਾਲ ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੇ ਅੱਛਾ ਆਪਣਾ ਇੰਨਾ ਵੀ ਬੰਦਾ ਮਸਰੂਫ ਕੀ ਹੁੰਦਾ ਬਈ? ਕਹਿ ਸਕਦੇ ਮੈਂ ਮਸਰੂਫ ਸੀ, ਕਹਿ ਨਹੀਂ ਸਕਦੇ ਹੈ ਸੋ ਤੁਸੀਂ, ਮੈਨੂੰ ਅੱਛਾ ਲੱਗਦਾ ਤੁਹਾਡਾ ਮਸਰੂਫ ਹੋਣਾ, ਲੇਕਿਨ ਬੰਦਾ ਮਤਲਬ ਕੋਈ ਜਵਾਬ ਹਲੋ ਆਏ ਤੇ ਕਰ ਲੈਂਦਾ। ਅੱਛਾ ਵੈਸੇ ਅੱਜ ਕੱਲ ਨਾ ਲੋਕੀ ਮਸਰੂਫ ਨਹੀਂ ਵੀ ਹੁੰਦੇ ਤੇ ਕਹਿੰਦੇ ਬੜੇ ਮਸਰੂਫ ਸੀ, ਤੁਹਾਨੂੰ ਫੋਨ ਨਹੀਂ ਕਰ ਸਕੇ, ਤੁਹਾਨੂੰ ਮਿਲ ਨਹੀਂ ਸਕੇ, ਤੁਹਾਡੇ ਕੋਲ ਆ ਨਹੀਂ ਸਕੇ। ਜਿਸ ਤਰ੍ਹਾਂ ਮੁਹਾਵਰਾ ਤਾਂ ਨਹੀਂ ਇੱਕ ਚੀਜ਼ ਇਸਤੇਮਾਲ ਕੀਤੀ ਜਾਂਦੀ, ਲੇਕਿਨ ਮੈਂ ਐਕਚੁਅਲੀ ਕਿਹਾ ਹੈ ਕਿ ਕਹਿ ਸਕਦੇ ਹੋ। ਕਿਉਂਕਿ ਦੇਖੋ ਜਿਸ ਤਰ੍ਹਾਂ ਹੁਣ ਈਦ ਵਾਲੇ ਦਿਨ ਮੈਨੂੰ ਲੋਕੀ ਕਾਲ ਕਰਦੇ ਨੇ, ਮੇਰੇ ਪਿਆਰੇ, ਔਰ ਦੇਖ ਸੁਣ ਕੇ ਕਰਦੇ ਨੇ, ਉਹਨੂੰ ਪਤਾ ਹੈ ਕਿ ਇਹ ਮਸਰੂਫ ਸੀ ਤੇ ਇਹ ਹੁਣ ਆਰਾਮ ਕਰ ਰਹੀ ਹੋਣੀ, ਤੇ ਮੈਨੂੰ ਬਹੁਤ ਸੋਹਣਾ ਲੱਗਦਾ ਕਿ ਮੇਰੇ ਅੰਦਰ ਵੀ ਕੋਈ ਜਾਣਦਾ, ਮੇਰਾ ਦਰਦ ਵੀ ਕੋਈ ਸਮਝਦਾ ਹੈ, ਔਰ ਮੇਰੀ ਮਸਰੂਫੀਅਤ ਵੀ ਕੋਈ ਸਮਝਦਾ ਹੈ। ਮਤਲਬ ਇਹਤਰਾਮ ਕਰਦੇ ਨੇ ਕਿ ਉਹ ਇੱਕ ਜਾਣਨਾ ਜਿਹੜਾ ਹੈ ਨਾ, ਜਾਣ ਕੇ ਬੁੱਝ ਕੇ ਫਿਰ ਇਹਤਰਾਮ ਦੀ ਜਿਹੜੀ ਇੱਕ ਸੂਰਤ ਹਾਲ ਹੁੰਦੀ ਇਹੀ ਹੁੰਦੀ ਹੈ ਕਿ ਅਗਲੇ ਦੇ ਆਰਾਮ ਦਾ ਖਿਆਲ ਰੱਖਣਾ ਕਿ ਤੁਹਾਨੂੰ ਕਿਸੇ ਤਰ੍ਹਾਂ ਤੰਗੀ ਨਾ ਹੋਵੇ। ਅੱਛਾ ਮੈਨੂੰ ਇਹ ਦੱਸੋ ਕਿਹੜੇ ਸੰਨ ਚ ਚੋਰੀ ਹੋਇਆ ਸੀ ਦਿਲ? ਪੰਜਾਬੀ ਜ਼ਰਾ ਥੋੜੀ ਜਿਹੀ ਆਪਣੀ ਗੱਲ ਕਰਾਂਗੀ, ਔਰ ਮੈਨੂੰ ਯੂਸਫ ਪੰਜਾਬੀ ਦਾ ਇਹ ਕਹਿਣਾ ਬਹੁਤ ਅੱਛਾ ਲੱਗਾ ਕਿ ਨਿਜਤ ਨਹੀਂ ਆਈ ਤੇ ਉਹ ਮਸਰੂਫ ਹੈ। ਮੈਂ ਉਹਨਾਂ ਦੀ ਬਹੁਤ ਜ਼ਿਆਦਾ ਕਦਰ ਕਰਨੀ ਹੈ। ਫਿਰ ਕਹਿੰਦੇ ਨੇ ਦਿਲ ਕਿਸ ਤਰ੍ਹਾਂ ਚੋਰੀ ਹੋ ਗਿਆ, ਦਿਲ ਜਿਸ ਨਾਲ ਇੰਨਾ ਪਿਆਰ ਮਿਲਦਾ ਤੇ ਚੋਰੀ ਤੇ ਫਿਰ ਹੋਣੀ ਨਹੀਂ। ਇਹ ਤੇ ਹੈ, ਇਹ ਤੇ ਯਕੀਨੀ ਹੈ। ਅੱਛਾ ਚੋਰਾਂ ਦੇ ਵੀ ਬੜੇ ਦਾਅ ਹੁੰਦੇ ਜੇ? ਸਾਰੇ ਦਾਅ ਤੁਹਾਡੇ ਕੋਲ ਸਿੱਖ ਜਾਣੇ ਸਾਰਿਆਂ ਨੇ, ਔਰ ਜਿਸ ਤਰ੍ਹਾਂ ਤੁਸੀਂ ਰੱਬੜ ਦਰਜ ਕਰ ਰਹੇ ਹੋ ਨਾ, ਐਡੀ ਮੁਹੱਬਤ ਨਾਲ ਪਿਆਰ ਨਾਲ ਕੋਈ ਨਹੀਂ ਜੇ ਕਰਦਾ। ਤੇ ਬਾਰ-ਬਾਰ ਆਪੇ ਪੁੱਛਦੇ ਪਿਓ। ਆਹੋ ਅੱਛਾ ਆਪਣਾ ਨਿਕਤ ਕਿਹੜੇ ਸੰਨ ਵਿੱਚ ਚੋਰੀ ਹੋਇਆ ਸੀ ਦਿਲ? ਦਿਲ ਵੀ ਕੋਈ ਚੋਰੀ ਕਰਵਾਉਣ ਵਾਲੀ ਚੀਜ਼ ਹੈ? ਅੱਛਾ ਇੱਕੋ ਇੱਕ ਤਾਂ ਰੱਬ ਨੇ ਦਿੱਤਾ, ਉਹ ਵੀ ਦੇ ਛੱਡੀਏ। ਹਾਏ ਅੱਛਾ ਸਾਂਭ ਕੇ ਰੱਖਿਆ, ਸਾਂਭ ਕੇ ਰੱਖਿਆ ਅੱਲਾ ਵਾਸਤੇ ਵੀ ਲੋਕ ਦੇ ਛੱਡਦੇ ਨੇ। ਉਹ ਮੈਡਮ ਜਾ ਜਾਵੇ ਤੈਨੂੰ ਦਿਲ ਦਿੱਤਾ ਦੇ ਦਿੱਤਾ ਲਾ। ਤੇ ਉਹਨਾਂ ਦਾ ਦੁੱਖੜਾ ਅਗਰ ਦੇਖੋ ਮੇਰੀ ਗੱਲ ਸੁਣੋ, ਅਗਰ ਉਹਨਾਂ ਦਾ ਦੁੱਖੜਾ ਸੁਣ ਕੇ ਵੀ ਇਹ ਬੰਦਾ ਉਹੀ ਕੰਮ ਕਰੇ। ਅੱਛਾ ਫਿਰ ਤਰਲਾ ਵੀ ਅੱਗੇ ਕੀਤਾ ਸੀ ਕਿ ਇਹਨੂੰ ਹੁਣ ਤੋੜੀ ਨਾ ਖੁਦਾ ਦੇ ਵਾਸਤੇ? ਹਾਂਜੀ ਤਰਲਿਆਂ ਜੋਗਾ ਹੀ ਬੰਦਾ ਰਹਿ ਜਾਂਦਾ। ਜਾ ਜਾਵੇ ਤੈਨੂੰ ਦਿਲ ਦਿੱਤਾ ਦੇ ਦਿੱਤਾ ਅੱਲਾ ਵਾਸਤੇ, ਇਹਨੂੰ ਹੁਣ ਤੋੜੀ ਨਾ ਖੁਦਾ ਦੇ ਵਾਸਤੇ। ਅੱਛਾ ਇੱਕ ਇਹਦਾ ਅਦਲਾ ਬਦਲਾ ਵੀ ਹੁੰਦਾ ਨਾ? ਆਹੋ ਅਦਲਾ ਬਦਲਾ ਚੰਗਾ ਹੁੰਦਾ ਉਹੀ, ਅਗਰ ਉਹ ਪਤਾ ਹੁੰਦਾ ਕਿ ਪਤਾ ਹੁੰਦਾ ਬੰਦੇ ਦਾ ਕੋਲ ਹੈਗਾ, ਇਹਨੇ ਜ਼ਰਾ ਕੀ ਕੀਤਾ ਤੇ ਇੰਜ ਕਰਕੇ ਧੌਲ ਮਾਰ ਦੇਦੀ ਹੈ ਉਹਦੇ ਦਿਲ ਨੂੰ ਵੀ। ਹਾਂਜੀ ਲੇਕਿਨ ਰੱਬ ਨੇ ਦਿਲ ਦੇ ਵਿੱਚ ਮੁਹੱਬਤ ਪੈਦਾ ਕੀਤੀ, ਉਹ ਮੁਹੱਬਤ ਜ਼ਰੂਰ ਹੋਣੀ ਚਾਹੀਦੀ। ਅੱਛਾ ਵੀ ਜਿਹਦੇ ਵਿੱਚ ਮੁਹੱਬਤ ਨਹੀਂ ਉਹ ਦਿਲ ਹੀ ਕਿਹਾ ਨਹੀਂ, ਉਹਨੂੰ ਤੁਸੀਂ ਦਿਲ ਤੇ ਨਹੀਂ ਕਹਿ ਸਕਦੇ ਨਾ, ਉਹ ਤੇ ਇੱਕ ਲੋਥੜਾ ਹੋ ਸਕਦਾ ਗੋਸ਼ਤ ਦਾ। ਨਹੀਂ ਉਹ ਤਾਂ ਪੰਜਾਬੀ ਸੀ। ਮੇਰੀ ਗੱਲ ਸੁਣੋ, ਰੱਬੜ ਤਾਂ ਤੁਸੀਂ ਦਰਜ ਕਰ ਰਹੇ ਹੋ, ਤੁਹਾਨੂੰ ਇਹਦੇ ਰਾਜ਼ ਵੀ ਪਤਾ ਹੋਣਾ ਚਾਹੀਦਾ। ਓਏ ਮੇਰੇ ਰੱਬਾ ਮੈਨੂੰ ਨਹੀਂ ਸੀ ਪਤਾ। ਨਹੀਂ ਦੇਖੋ ਸਭ ਇਨਸਾਨ ਇੱਕ ਨਹੀਂ, ਤੇ ਉਹਨਾਂ ਦੇ ਦਿਲ ਵੀ ਮੁਖਤਲਿਫ, ਠੀਕ ਹੈ ਨਾ। ਫਿੰਗਰਪ੍ਰਿੰਟ ਅਗਰ ਮੁਖਤਲਿਫ ਨੇ ਤੇ ਹਰ ਚੀਜ਼ ਹੀ ਮੁਖਤਲਿਫ ਹੈ, ਠੀਕ ਹੈ ਨਾ। ਤੇ ਦਿਲ ਮੇਰਾ ਖਿਆਲ ਦੇਣਾ ਨਹੀਂ ਚਾਹੀਦਾ, ਦਿਲ ਕਹਿੰਦੇ ਨਾ ਦਿਲ ਨਾ ਖੋਣਾ ਚਾਹੀਦਾ ਕਿਸੇ ਦਾ, ਕਿਸੇ ਨੂੰ ਆਪਣਾ ਬਣਾ ਲੈਣਾ ਚਾਹੀਦਾ। ਇਹ ਖੁੱਸ ਜਾਂਦਾ, ਕੀ ਕਰੀਏ ਅਗਲੇ ਦੀਆਂ ਅਦਾਵਾਂ ਤੇ ਅਦਾਵਾਂ ਤੇ ਦੇਖੋ। ਹਾਂ ਆਵਾਜ਼ ਆਉਂਦੀ ਨਹੀਂ ਪਈ ਅੰਦਰੋਂ, ਅਦਾਵਾਂ ਤੇ ਮਰ ਜਾਂਦਾ। ਸਾਹ ਚ ਵਸਦਾ ਪਿਆ ਨਾ। ਅੱਛਾ ਇਹ ਵੀ ਹੁੰਦਾ ਹੈ ਨਾ, ਇਹ ਤੇ ਸੱਚੀ ਗੱਲ ਹੈ, ਕਿਸੇ ਦੀਆਂ ਅੱਖਾਂ ਵੇਖ ਕੇ ਬੰਦਾ ਰਹਿ ਜਾਂਦਾ ਹੈ, ਕਿਸੇ ਦੇ ਵਾਲ, ਕਿਸੇ ਦੀ ਗੱਲ, ਕਿਸੇ ਪਿਆਰਾ ਲੱਗਦਾ ਹੈ। ਤੇ ਇਹੀ ਹੁੰਦਾ ਹੈ ਨਾ, ਅਗਲੇ ਨਾਲ ਅਟੈਚਮੈਂਟ ਤੁਹਾਡੀ ਜਿਹੜੀ ਹੈ, ਤੁਹਾਡੀ ਜਿਹੜੀ ਜੁੜਤ ਹੈ ਉਹ ਤੁਹਾਡੀ ਫੀਲਿੰਗ ਦੀ ਹੁੰਦੀ ਹੈ ਨਾ। ਦਿਲ ਅਸਲ ਫੀਲਿੰਗ ਨਾ ਹੀ ਤੇ ਦਿਲ ਹੈ ਨਾ। ਇਹ ਦਿਲ ਨੂੰ ਬੜਾ ਚੰਗਾ ਲੱਗਾ ਹੈ, ਮਾਹੀ ਵੇ ਮੈਨੂੰ ਪਿਆਰਾ ਲੱਗਣਾ ਹੈ, ਨਹੀਂ ਤੁਸੀਂ ਅੱਲਾ ਦੀ ਸੌਂ ਦਿਲ ਵਿੱਚ ਵਸਣਾ ਹੈ। ਹਾਂਜੀ ਤੁਹਾਨੂੰ ਮਾਸ਼ਾਅੱਲਾ ਆਮਦ ਤੇ ਬੜੀ ਅੱਛੀ ਹੋ ਰਹੀ ਹੈ। ਮੈਂ ਕਿਹਾ ਐਸੀ ਵੈਸੀ ਔਰ ਤੁਸੀਂ ਗਾਣ ਦੀ ਬੜੀ ਅੱਛੀ ਕੋਸ਼ਿਸ਼ ਕੀਤੀ ਸੀ, ਜਦੋਂ ਕਰ ਗਿਆ ਸੀ। ਆਹੋ ਮਾਸ਼ਾਅੱਲਾ ਤੁਸੀਂ ਜਦੋਂ ਕਿਹਾ ਸੀ ਨਾ ਕਿ ਮੈਨੂੰ ਆਮਦ ਹੋ ਰਹੀ ਹੈ, ਉਹ ਜਿਹੜਾ ਤੁਸੀਂ ਗਾਣਾ ਸੀ ਨਾ ਉਹ ਬਹੁਤ ਘੱਟ ਚੱਲਦਾ ਜੇ। ਪਤਾ ਨਹੀਂ ਮੇਰਾ ਖਿਆਲ ਸ਼ਾਇਦ ਜਾਂ ਤੇ ਸਿੰਗਰ ਚੌਧਰੀ ਦੀ ਆਵਾਜ਼ ਹੈ। ਆਹੋ ਮੇਰਾ ਖਿਆਲ ਹੈ, ਅੱਗੇ ਪਤਾ ਨਹੀਂ ਹੁਣ ਮੈਨੂੰ ਕਿਹੜਾ ਭਲਾ। ਮਾਸ਼ਾਅੱਲਾ ਤੁਸੀਂ ਦਿਲ ਚੋਰੀ ਹੁੰਦਾ ਹੀ ਸੀ। ਆਹੋ ਕੋਈ ਇੰਜ ਦਾ ਹੀ ਰੌਲਾ ਸੀ। ਆਹੋ ਤੁਹਾਨੂੰ ਇੱਕ ਸ਼ੇਰ ਸੁਣਾਓ। ਤੇਰੇ ਨਾਲ ਮੁਹੱਬਤਾਂ ਕਾਹਦੀਆਂ, ਤੇਰੇ ਨਾਲ ਇੱਕ ਕਾਹਦੀ ਸੰਗ। ਅੱਛਾ
ਸਾਨੂੰ ਬਾਹਰ ਕਿਤੇ ਨਾ ਛੇੜਿਆ। ਅੱਛਾ। ਸਾਨੂੰ ਅੰਦਰ ਵੱਜੇ ਡੰਗ। ਆਹਾ। ਅਸੀਂ ਉੱਡੇ ਵਾਂਗ ਹਨੇਰੀਆਂ ਹਾਂ ਤੇ ਹੱਦਾਂ ਅੱਗੇ ਉਲਟੇ। ਅੱਛਾ। ਅਸੀਂ ਕਿੱਥੇ ਜਾ ਕੇ ਡਿੱਗੇ। ਅਸੀਂ ਕੱਟੇ ਵਾਂਗ ਪਤੰਗ। ਕੱਟੇ ਵਾਂਗ ਪਤੰਗ। ਇਹ ਖਾਕਾਨ ਸਾਹਿਬ ਦੀ ਜ਼ਮੀਨ ਮੈਨੂੰ ਲੱਗਦੀ ਕੁਝ ਉਂਝ ਦਾ ਹੀ ਰੰਗ ਹੈ। ਹੈ ਨਹੀਂ 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 ਇਹ ਨਹੀਂ ਕਿਹਦਾ ਸਟਾਈਲ ਜਿਹੜਾ ਨਾ ਮੈਨੂੰ ਲੱਗਦਾ ਇਹਨਾਂ ਦਾ। ਇਹ ਬੜੇ ਗੁਣੀ ਨੇ। ਹਾਂ ਅੱਛਾ। ਹਾਂ ਨਹੀਂ ਅੱਛੀ ਹੋਈ ਚੰਗੇ ਨਹੀਂ ਹੈ। ਇਹ ਕਿਹਦਾ? ਇਹ ਬਾਬਾ ਨਜਮੀ ਹੋਣਾ ਚਾਹੀਦੀ। ਨਹੀਂ ਇਹ ਬਾਬਾ ਜੀ ਦੀ ਬੈਰੀ ਨਹੀਂ ਹੈਗੀ, ਬਾਬਾ ਨਜਮੀ ਦੀ ਨਾ, ਉਹਨਾਂ ਦਾ ਸਟਾਈਲ ਹੀ ਨਹੀਂ ਹੈ। ਅੱਛਾ ਯਾਨੀ ਕਿ ਉਹਨਾਂ ਨੇ ਨਾ ਕਿਸੇ ਨੂੰ ਨਾ ਕਹਿੰਦੇ ਨਾ ਕਿ ਕਿਸੇ ਦਾ ਨਾਮ ਕੀਤਾ ਹੋਇਆ ਜੀ। ਅੱਛਾ। ਹਾਂਜੀ। ਉਹ ਨਹੀਂ ਫਿਰ ਕਿਸੇ ਨੇ ਆਪ ਲਿਖ ਕੇ ਨਾ ਬਾਬਾ ਜੀ ਦੇ ਸ਼ਾਇਦ ਨਾਮ ਕੀਤਾ ਹੋਏਗਾ। ਹਾਂ ਉਹ ਇਸ ਤਰ੍ਹਾਂ ਦਾ ਹੋਏਗਾ ਕਿਉਂਕਿ ਉਹ ਬਾਬਾ ਜੀ ਦੇ ਸਾਡੇ ਬੜੇ ਪਿਆਰੇ ਨੇ, ਬੜੀ ਸੰਗਤ ਹੈ, ਕੁਰਬਤ ਵੀ ਹੈ। ਔਰ ਵੈਸੇ ਵੀ ਤੁਸੀਂ ਕਿਸੇ ਨੂੰ ਜਿਵੇਂ ਬਾਬਾ ਬੁੱਲੇ ਸ਼ਾਹ ਨੂੰ ਤੁਸੀਂ ਪੜ੍ਹਦੇ ਹੋ ਨਾ ਤੇ ਇੱਕ ਸੈਕਿੰਡ ਤੋਂ ਪਹਿਲੇ ਪਛਾਣ ਜਾਂਦੇ ਹੋ ਕਿ ਇਹ ਉਹਨਾਂ ਦਾ ਸ਼ੇਰ ਹੈ ਜਾਂ ਨਹੀਂ ਹੈ। ਅੱਛਾ ਇਹ ਨਾ ਮੇਰੇ ਕੋਲ ਇੱਕ ਕਿਤਾਬ ਹੈ ਫੁੱਲਾਂ ਭਰੀ ਸੰਗੀਤ। ਮੈਨੂੰ ਯਾਦ ਆਇਆ ਤੇ ਉਹਦਾ ਜ਼ਾਲਮ ਦਰਦਾਬਾਦੀ ਦਾ ਸ਼ੇਰ ਹੈ। ਜ਼ਾਲਮ ਦਰਦਾਬਾਦੀ। ਹਾਂ ਅੱਛਾ। ਜਾਂ ਫਿਰ ਉਹਨਾਂ ਦਾ ਹੈ ਜਾਂ ਫਿਰ ਇਹ ਸਾਦੁੱਲਾ ਸ਼ਾਹ ਸਾਹਿਬ ਦਾ ਹੋਣਾ ਹੈ। ਅਸੀਂ शाह जी से खुदा ना खाओ करो। अच्छा दर्दाबाद रहने वाला दर्दाबाद मैं एकदम सोचा मैं क्या शाह साहब की कह रहे ने जालिम दर्दाबाद तखल्लुस कर दे ना। अच्छा दर्दाबाद नहीं है नाल आहो गवांड पर रावियों पार उथों दे रहने वाले। अच्छा ठीक हो गया। आए हाय अच्छा ਮੈਨੂੰ ਇਹ ਦੱਸੋ ਮਸਰੂਫੀਅਤ ਤੇ ਬਹੁਤ ਰਹੀ ਫਿਰ ਮਾਸ਼ਾਅੱਲਾ ਜ਼ਾਹਿਰ ਹੈ ਬੰਦਾ ਕੰਮ ਕਰਕੇ ਤੇ ਉਹ ਥਕੇਵਾਂ ਹੋਏ ਤੇ ਬੜਾ ਮਿੱਠਾ ਜਿਹਾ ਬੜਾ ਸੋਹਣਾ ਜਿਹਾ ਲੱਗਦਾ ਹੈ ਨਾ ਤੁਹਾਡੀ ਮਿਹਨਤ ਦਾ ਥਕੇਵਾਂ ਜਿਹੜਾ ਹੁੰਦਾ। ਤੇ ਮੈਨੂੰ ਇਹ ਦੱਸੋ ਇਹ ਜਿਹੜਾ ਅਸੀਂ ਏਡੀ ਮਿਹਨਤ ਨਾਲ ਗਾਣਾ ਰਿਕਾਰਡ ਕਰਵਾਇਆ ਉਹਦੇ ਬਾਰੇ ਤੁਸੀਂ ਗੱਲ ਹੀ ਨਹੀਂ ਕੀਤੀ। 10 ਵੇ ਵਕੀਲਾ ਸਰਕਾਰੀ ਕਿਹੜਾ ਲਾ ਹੈ? ਅੱਛਾ ਬੱਚੇ ਦੇ ਸੁਰ ਦੀ ਤੁਸੀਂ ਗੱਲ ਕੀਤੀ ਸੀ। ਹਾਂ ਬੱਚੇ ਦੇ ਸੁਰ ਬੜੇ ਪੱਕੇ ਨੇ ਹਨਾ। ਤੇ ਤੁਸੀਂ ਕਿਹਾ ਸੀ ਨਾ ਜਾਨ ਕੱਢ ਲੈਂਦੇ। ਆਹੋ ਆਹੋ ਵਾਕਈ ਇੱਕ ਜਿਹੜੇ ਸੁਰ ਬੱਚੇ ਨੇ ਆਪਣਾ ਪੂਰਾ ਹੱਕ ਅਦਾ ਕੀਤਾ। ਜਾਨ ਕੱਢਣ ਵਾਲੀ ਗੱਲ ਸੀ। ਲਫ਼ਜ਼ਾਂ ਦੀ ਤੁਸੀਂ ਗੱਲ ਨਹੀਂ ਕੀਤੀ ਉਸ ਟਾਈਮ ਤੁਸੀਂ ਸੁਰਾਂ ਦੀ ਗੱਲ ਕੀਤੀ। ਆਹੋ ਸੁਰਾਂ ਦੀ ਕੀਤੀ ਸੀ। ਮਾਸ਼ਾਅੱਲਾ ਉਹ ਬੱਚੇ ਨੇ ਬਹੁਤ ਅੱਛਾ ਔਰ ਕਿਸੇ ਦਾ ਸ਼ਾਗਿਰਦ ਨਹੀਂ ਹੁੰਦਾ। ਬੱਚੇ ਨੇ ਜਿਹੜਾ ਸਿੱਖਿਆ ਹੋਇਆ ਹਾਂ ਸਿੱਖਿਆ ਇਹ ਬੱਚਾ ਸਿੱਖਿਆ ਹੋਇਆ ਹੈ। ਹਾਂ ਜੀ ਜੀ ਤੇ ਉਹ ਮਾਸ਼ਾਅੱਲਾ ਸੁਰ ਬੜੇ ਪੱਕੇ ਔਰ ਲਿਖਿਆ ਵੀ ਅੱਛਾ ਹੋਇਆ। ਬਹੁਤ ਪਿਆਰਾ ਲਿਖਿਆ ਹੋਇਆ। ਅੱਛਾ ਮੈਂ ਭੁੱਲ ਜਾਵਾਂਗਾ ਮੈਂ ਟ੍ਰਿਬਿਊਟ ਕਰਾਂਗਾ ਇਹ ਸ਼ੌਕਤ ਭਾਜੀ ਹੋਰਾਂ ਨੂੰ ਕਿਉਂਕਿ ਸਭ ਤੋਂ ਪਹਿਲੇ ਸ਼ੌਕਤ ਸਾਹਿਬ ਨੇ ਗਾਇਆ ਹੈ ਲੇਕਿਨ ਇਹਦੀ ਤਰਜ਼ ਹੋਰ ਹੈ। ਸ਼ੌਕਤ ਅਲੀ ਸਾਹਿਬ ਨੇ ਗਾਇਆ ਇਹਦੀ ਤਰਜ਼ ਹੋਰ ਹੈ ਉਹਦੀ ਤਰਜ਼ ਹੋਰ ਹੈ ਲੇਕਿਨ ਫਿਰ ਵੀ ਉਹ ਵੱਡੇ ਬੰਦੇ ਨੇ ਟ੍ਰਿਬਿਊਟ ਉਹਨਾਂ ਨੂੰ ਹੀ ਜਾਂਦਾ ਹੈ ਇਹਦਾ ਜਿਹੜਾ ਨਾ ਪੱਕੀ ਆਵਾਜ਼ ਔਰ ਪਿੱਠੀ ਆਵਾਜ਼ ਔਰ ਪੱਕਾ ਪਿੱਠਿਆ ਹੋਇਆ ਗਾਇਆ ਹੋਇਆ। ਜ਼ਾਹਿਰ ਹੈ ਬੱਚੇ ਨੇ ਵੀ ਮਾਸ਼ਾਅੱਲਾ ਪੂਰਾ ਹੱਕ ਅਦਾ ਕੀਤਾ ਆਪਣਾ ਜੋ ਦੀ ਜ਼ਿੰਮੇਵਾਰੀ ਸੀ ਜ਼ਿੰਮੇਵਾਰੀ। अपना निकट जी सलामत रहो खुश रहो आबाद रहो। मेरे सामने अफशा सिमी जी आके खलो गए ने ते वेख लो क्या बात है। सलामत रहो जी बहुत मेहरबानी खुश रहो आबाद रहो रब रखा। शाह जी इजाजत लगी है लो जी सामा की वफा रहेगा साथ तुहाडा साडा आउंदी मुलाकात तिकर कहे हुसैन फकीर निमाणा सूहे साडे कपड़े प्यार प्रीत स्नेहा साडा जितों तिकर अपड़े जी रब रखा जी जिंदे वास्ते रहो।